ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲੈ ਕੇ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 468-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ਿਰਗਿਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈੱਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਿਨ ਮੰਗਲਵਾਰ 5 ਦਸੰਬਰ 2023, 20 ਮੱਘਰ ਨਾਨਕ ਸ਼ਾਹੀ ਸੰਮਤ 555। ਖਬਰਾਂ ਦੇ ਵੱਲ ਆਉਣਾ ਸ਼ਰਮਾ ਜੀ, ਸ਼ੁਰੂਆਤ ਕਰਦੇ ਹਾਂ। ਕਹਿੰਦੇ ਮਾਨ ਸਰਕਾਰ ਨਸ਼ੇ ਨੂੰ ਲੈ ਕੇ ਮੀਟਿੰਗਾਂ 'ਚ ਸਖਤ ਹੋਈ ਹੈ ਜੀ। ਪਿਛਲੇ ਦਿਨੀ ਸਾਈਕਲ ਰੈਲੀ ਵੀ ਕੱਢੀ ਸੀ ਮਾਨ ਸਾਹਿਬ। ਬਿਲਕੁਲ ਜੀ। ਪੰਜਾਬ ਦੀ ਪੁਲਿਸ ਵੱਲੋਂ ਇੱਕ ਵੱਡਾ ਸਮਾਗਮ ਦਰਬਾਰ ਸਾਹਿਬ ਅੰਮ੍ਰਿਤਸਰ ਵੀ ਕੀਤਾ ਗਿਆ ਸੀ। ਉਹਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਸ਼ਾਮਲ ਹੋਏ ਸੀ। ਫਿਰ ਉਸ ਤੋਂ ਬਾਅਦ ਨਸ਼ਾ ਮੁੱਕ ਗਿਆ ਜੀ, ਨਸ਼ਾ ਖਤਮ ਕਰਤਾ ਜੀ, ਨਸ਼ੇ ਨੂੰ ਨੱਥ ਪੈ ਗਈ ਜੀ। ਇਸ ਨੂੰ ਲੈ ਕੇ ਸਾਈਕਲ ਰੈਲੀ ਵੀ ਕੱਢੀ ਤੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਕਿ ਨਸ਼ਾ ਛੱਡ ਦਿਓ ਜੀ। ਪਰ ਜੋ ਸਰਕਾਰ ਨੂੰ ਕਰਨਾ ਚਾਹੀਦਾ ਸੀ ਉਹ ਸ਼ਾਇਦ ਹੁਣ ਕੀਤਾ। ਹੂੰ। ਲੰਘੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਬੈਠਕ ਬੁਲਾਈ ਜੀ। ਬੈਠਕ ਦੇ ਵਿੱਚ ਪੰਜਾਬ ਦੇ DGP, ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ, ਪੰਜਾਬ ਦੇ ਸਾਰੇ SSP, ਮੁੱਖ ਮੰਤਰੀ ਸਾਹਿਬ ਦਾ ਆਪਣਾ ਅਮਲਾ ਫਾਲਾ, ਸਾਰੇ ਅਧਿਕਾਰੀ ਉਹ ਸਾਰੇ ਮੌਜੂਦ ਸੀ। ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ DC ਸਾਹਿਬਾਨ ਕੁਝ ਉਹ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਕਾਫੀ ਸਖਤ ਰੁਖ ਅਖਤਿਆਰ ਕਰਦੇ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਜੀ। ਖਾਸ ਕਰਕੇ ਡਰੱਗ ਔਰ ਮਾਈਨਿੰਗ ਨੂੰ ਲੈ ਕੇ ਜੀ। ਉਹ ਕਹਿੰਦੇ ਕਿ ਗੈਰ ਕਾਨੂੰਨੀ ਮਾਈਨਿੰਗ ਤੇ ਪੰਜਾਬ 'ਚ ਵਿਕਦੀ ਡਰੱਗ ਤੇ ਇਸੇ ਤਰ੍ਹਾਂ ਲਾਅ ਐਂਡ ਆਰਡਰ, ਇਸ ਨੂੰ ਲੈ ਕੇ ਕੋਈ ਵੀ ਖਾਮੀ ਹੁਣ ਬਰਦਾਸ਼ਤ ਨਹੀਂ ਹੋਊਗੀ। ਠੀਕ ਹੈ। ਕੋਈ ਵੀ ਬਹਾਨਾ ਹੁਣ ਬਰਦਾਸ਼ਤ ਨਹੀਂ ਹੋਊਗਾ। ਕਹਿੰਦੇ ਚਾਹੇ 1 ਇੰਚ ਗੈਰ ਕਾਨੂੰਨੀ ਮਾਈਨਿੰਗ ਹੋਵੇ, ਚਾਹੇ 1 ਗ੍ਰਾਮ ਨਸ਼ਾ ਹੋਵੇ, ਕਹਿੰਦੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਮੈਨੂੰ ਉਹਦੇ ਪਰ ਰਿਪੋਰਟ ਚਾਹੀਦੀ ਹੈ। ਡਾਇਰੀ ਦੀ ਗੱਲ ਕੀਤੀ ਕੱਲ ਮੁੱਖ ਮੰਤਰੀ ਸਾਹਿਬ ਨੇ। ਵੈਸੇ ਲਾਲ ਡਾਇਰੀ ਸੁਖਬੀਰ ਦੀ ਖਾਸੀ ਮਸ਼ਹੂਰ ਆ। ਕੱਲ ਇਸ ਮੀਟਿੰਗ 'ਚ ਕਹਿੰਦੇ ਜੀ ਕਿ ਮੈਂ ਡਾਇਰੀ ਬਣਾਈ ਤਾਂ ਨਹੀਂ ਅਜੇ ਅਫਸਰਾਂ ਦੀ, ਅੱਛਾ, ਪਰ ਮੇਰੇ ਕੋਲ ਹਰ ਜ਼ਿਲ੍ਹੇ ਵਾਈਜ਼ ਹਰ ਅਫਸਰ ਦੀ ਜਾਣਕਾਰੀ ਪੂਰੀ ਆ। ਤੇ ਇਹ ਤੋਂ ਪਹਿਲਾਂ ਕਿ ਮੈਂ ਡਾਇਰੀ ਬਣਾਵਾਂ ਤੁਸੀਂ ਸਾਰੇ ਸੁਧਰ ਜਾਓ। ਕਹਿੰਦੇ ਮੈਨੂੰ ਪੂਰੀ ਮਤਲਬ ਕਿ ਇਸ ਦੇ ਉੱਤੇ ਕੋਈ ਖਾਮੀ ਨਹੀਂ ਚਾਹੀਦੀ, ਮੈਨੂੰ ਨਸ਼ੇ ਦੇ ਉੱਤੇ ਐਕਸ਼ਨ ਚਾਹੀਦਾ। ਇੱਕ ਸਧਾਰਨ ਸ਼ਬਦਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੂੰ ਇੱਕ ਗੱਲ ਕਹੀ। ਹਾਂਜੀ। ਉਹ ਕਹਿੰਦੇ ਪਿੰਡ ਦੇ ਵਿੱਚ ਆਮ ਬੰਦੇ ਨੂੰ ਪਤਾ ਹੁੰਦਾ ਕਿ ਨਸ਼ਾ ਕੌਣ ਵੇਚਦਾ ਹੈ ਤੇ SHO ਨੂੰ ਕਿਉਂ ਨਹੀਂ ਪਤਾ। ਔਰ ਪ੍ਰਵੀਨ ਜੀ, ਤੁਹਾਡੇ ਧਿਆਨ 'ਚ ਹੋਵੇ ਇਸੇ ਪ੍ਰੋਗਰਾਮ 'ਚ ਆਪਾਂ ਕਿੰਨੀ ਵਾਰ ਇਸ ਪਹਿਲੂ ਤੇ ਗੱਲ ਕੀਤੀ ਆ। ਹਾਂਜੀ। ਕਿ ਜੇਕਰ ਪਿੰਡ ਦਾ ਸਰਪੰਚ ਚਾਹਵੇ ਤਾਂ ਪਿੰਡ 'ਚ ਨਸ਼ਾ ਨਹੀਂ ਵਿਕ ਸਕਦਾ, ਜੇਕਰ ਥਾਣੇਦਾਰ ਚਾਹਵੇ ਤਾਂ ਉਹਦੇ ਥਾਣੇ ਦੀ ਹੱਦ 'ਚ ਨਸ਼ਾ ਨਹੀਂ ਵਿਕ ਸਕਦਾ, ਜੇਕਰ SSP ਚਾਹਵੇ ਤਾਂ ਉਹਦੇ ਜ਼ਿਲ੍ਹੇ 'ਚ ਨਸ਼ਾ ਨਹੀਂ ਵਿਕ ਸਕਦਾ। ਸਵਾਲ ਤਾਂ ਇੱਛਾ ਸ਼ਕਤੀ ਦੀ ਹੈ ਨਾ। ਉਸ ਨੂੰ ਲੈ ਕੇ ਕੱਲ ਮੁੱਖ ਮੰਤਰੀ ਸਾਹਿਬ ਉਸ ਨਜ਼ਰੀਏ ਤੋਂ ਕੱਲ ਬੈਠਕ ਲੈਂਦੇ ਨਜ਼ਰ ਆਏ। ਬੇਸ਼ੱਕ DGP ਸਾਹਿਬ ਉਹਨਾਂ ਨੂੰ ਖਾਸੀ ਥਾਵਾਂ ਦੇ ਉੱਤੇ ਜਵਾਬ ਦੇ ਰਹੇ ਸੀ ਕਿ ਜੀ ਏਦਾਂ ਹੋ ਗਿਆ, ਏਦਾਂ ਹੋ ਗਿਆ। ਪਰ ਮੁੱਖ ਮੰਤਰੀ ਸਾਹਿਬ ਕੀ ਹੋ ਗਿਆ ਕਹਿੰਦੇ ਇਹਨੂੰ ਛੱਡੋ, ਮੈਨੂੰ ਕਰਕੇ ਦਿਖਾਓ। ਹੁਣ ਬਕਾਇਦਾ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਕਿਹਾ ਕਿ ਹੁਣ ਇਹ ਆਰ-ਪਾਰ ਦੀ ਲੜਾਈ ਆ ਔਰ ਮੈਂ ਤੁਰੰਤ ਸਮੀਖਿਆ ਬੈਠਕ ਕਰੂੰਗਾ ਦੁਬਾਰਾ ਜੀ ਤੇ ਮੈਨੂੰ ਉਹਦੇ ਪਰ ਜਵਾਬਦੇਹੀ ਚਾਹੀਦੀ ਆ। ਜੇਕਰ ਕਿਸੇ ਵੀ SHO ਦੀ ਮੈਨੂੰ ਸ਼ਿਕਾਇਤ ਮਿਲਦੀ ਆ, ਠੀਕ ਹੈ, ਪੰਜਾਬ ਦੇ ਥਾਣਿਆਂ ਦੇ ਅੰਦਰ, ਕਹਿੰਦੇ ਇਸ ਮੌਕੇ ਜੇਕਰ ਮੈਨੂੰ ਕਿਸੇ ਵੀ ਥਾਣਾ ਇੰਚਾਰਜ ਦੀ ਜਾਂ SHO ਦੀ ਸ਼ਿਕਾਇਤ ਮਿਲਦੀ ਆ ਤਾਂ ਮੈਂ SSP ਨੂੰ ਨਾਲ ਟੰਗੂਗਾ ਜੀ। ਇਹ ਧਿਆਨ ਰੱਖਿਓ ਕਹਿੰਦੇ। ਸੋ ਇਸ ਲਈ ਉਹ ਕਹਿੰਦੇ ਮੈਨੂੰ ਡਰੱਗ ਵਾਲੇ ਮਾਮਲੇ ਦੇ ਵਿੱਚ ਤਾਂ ਬਿਲਕੁਲ ਸ਼ਿਕਾਇਤ ਨਹੀਂ ਚਾਹੀਦੀ, ਚਾਹੇ ਉਹ ਵੱਡਾ ਸਮਗਲਰ ਹੈ ਤੇ ਚਾਹੇ ਉਹ ਕਹਿੰਦੇ 1 ਗ੍ਰਾਮ ਵਾਲਾ। ਮੈਨੂੰ ਉਹਦੇ ਤੇ ਕਾਰਵਾਈ ਚਾਹੀਦੀ ਹੈ, ਮੈਨੂੰ ਅੰਦਰ ਚਾਹੀਦੇ ਨੇ। ਪ੍ਰਵੀਨ ਜੀ, ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਾਦਲਾਂ ਦੇ ਸਮੇਂ ਵੀ ਅਜਿਹੀਆਂ ਬੈਠਕਾਂ ਹੋਈਆਂ
ਇਹ ਤੋਂ ਪਹਿਲਾਂ ਇਹੀਓ ਬੈਠਕਾਂ ਕੈਪਟਨ ਅਮਰਿੰਦਰ ਚੰਨੀ ਦੇ ਦੌਰ 'ਚ ਵੀ ਹੋਈਆਂ। ਬੈਠਕ ਹੋਣਾ ਔਰ ਬੈਠਕ ਦੇ ਵਿੱਚ ਲਏ ਗਏ ਫੈਸਲਿਆਂ ਨੂੰ ਇੰਪਲੀਮੈਂਟ ਕਰਨਾ, ਲਾਗੂ ਕਰਨਾ, ਉਸ ਨੂੰ ਅਮਲੀ ਜਾਮਾ ਪਹਿਨਾਣਾ, ਅਗਲਾ ਕਦਮ ਉਹ ਹੁੰਦਾ। ਜੇਕਰ ਉਹਨਾਂ ਬੈਠਕਾਂ ਤੋਂ ਬਾਅਦ ਵੀ ਅਮਲੀ ਜਾਮਾ ਪਹਿਨਾਇਆ ਗਿਆ ਹੁੰਦਾ ਤਾਂ ਅੱਜ ਸ਼ਾਇਦ ਇਹ ਬੈਠਕ ਦੀ ਲੋੜ ਨਾ ਹੁੰਦੀ। ਤੇ ਅੱਜ ਵਾਲੀ ਬੈਠਕ ਤੋਂ ਬਾਅਦ ਅਗਲੀ ਬੈਠਕ ਜੇ ਸ਼ਾਬਾਸ਼ੀ ਵਾਲੀ ਲਈ ਹੋਵੇ ਤਾਂ ਠੀਕ ਹੈ ਜੀ। ਜੇਕਰ ਸਿਰਫ ਅਗਲੀ ਵਾਰ ਵੀ ਇਹੀ ਗੱਲ ਕਰਨੀ ਹੈ ਕਿ ਨਾ ਬਖਸ਼ਿਓ ਨਾ, ਫਿਰ ਇਹ ਗੱਲਾਂ ਅਸੀਂ ਪਿਛਲੇ 15-20 ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਪਰ ਪੰਜਾਬ 'ਚ ਚਿੱਟਾ ਉਸੇ ਤਰ੍ਹਾਂ। ਮੁੱਖ ਮੰਤਰੀ ਸਾਹਿਬ ਨੇ ਇਸ ਬੈਠਕ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੀ ਇੱਕ ਗੱਲ ਕਹੀ ਜੀ। ਉਹ ਕਹਿੰਦੇ ਕਿ ਜਿਹੜਾ ਵੀ ਗੈਰ ਕਾਨੂੰਨੀ ਮਾਈਨਿੰਗ ਕਰਦਾ ਚੱਕ ਲਓ, ਉਹਦੀ ਮਸ਼ੀਨਰੀ ਜ਼ਬਤ ਕਰ ਲਓ। ਠੀਕ ਹੈ। ਤੇ ਜਦੋਂ ਉਹਨਾਂ ਨੇ ਮਸ਼ੀਨਰੀ ਜ਼ਬਤ ਕਰਨ ਦੀ ਗੱਲ ਕਹੀ, ਕਹਿੰਦੇ ਕੁਝ ਪੁਲਿਸ ਅਧਿਕਾਰੀ ਅੰਦਰ ਮੁਸੜੀਆਂ ਹੱਸੇ, ਅੰਦਰੋਂ ਅੰਦਰ ਹੀ ਹੱਸੇ ਕਹਿੰਦੇ। ਤੇ ਸ਼ਾਇਦ ਤੁਹਾਨੂੰ ਵੀ ਧਿਆਨ 'ਚ ਆ ਗਈ ਹੋਣੀ ਜਿਹੜੀ ਗੱਲ ਕਰਨ ਉਹ ਹੱਸੇ ਹੋਣੇ। ਹਾਂ, ਤਰਨ ਤਾਰਨ ਕਿ ਜਦੋਂ ਅਸੀਂ ਮਸ਼ੀਨਰੀ ਚੱਕਣ ਜਾਂਦੇ ਆ ਫਿਰ ਸਾਨੂੰ ਇਹਦਾ ਬਦਲ ਦਿੰਦੇ ਹੋ। ਹਾਂਜੀ ਸਹੀ ਹੈ। ਉਹ ਹੁਕਮ ਕੌਣ ਦਿੰਦਾ? ਕਹਿੰਦੇ ਜੀ ਜਾਂ ਤਾਂ ਸਾਨੂੰ ਇਹ ਵੀ ਲਿਸਟ ਦੇ ਦਿਓ। ਬਾਹਰ ਆ ਕੇ ਕੁਝ ਪੁਲਿਸ ਅਧਿਕਾਰੀ ਕਹਿ ਰਹੇ ਸੀ ਸਾਨੂੰ ਇਹ ਵੀ ਲਿਸਟ ਦੇ ਦਿਓ ਜੀ ਕਿ ਕਿਹੜੇ ਚੱਕਣੇ, ਕਿਹੜੇ ਨਹੀਂ ਚੱਕਣੇ। ਸੋ ਇਸ ਲਈ ਕਹਿੰਦੇ ਜਦੋਂ ਕਾਰਵਾਈ ਕਰਦੇ ਤਾਂ ਹੱਥ ਵੀ ਸਾਡੇ ਸਰਕਾਰ ਬੰਨ੍ਹਦੀ ਹੈ। ਕਹਿੰਦੇ ਇਹ ਗੱਲਾਂ ਵੀ ਉੱਥੇ ਅਫਸਰਾਂ 'ਚ ਬਾਅਦ 'ਚੋਂ ਹੋਈਆਂ ਚਾਹ ਪਾਣੀ ਵਾਲੇ ਸਮੇਂ। ਜੀ ਪਰ ਮੀਟਿੰਗ ਦੇ ਦੌਰਾਨ ਜਿੱਥੇ ਡੀਜੀਪੀ ਸਾਹਿਬ ਰਿਕਾਰਡ ਪੇਸ਼ ਕਰ ਰਹੇ ਸੀਗੇ, ਉਹ ਕਹਿੰਦੇ ਜੀ ਅਸੀਂ ਇੰਨੀਆਂ ਜਾਇਦਾਦਾਂ ਡਰੱਗ ਮਨੀ ਵਾਲਿਆਂ ਦੀਆਂ ਜ਼ਬਤ ਕਰ ਲਈਆਂ, ਇੰਨੀ ਅਸੀਂ ਜੀ ਮਤਲਬ ਕਿ ਆ ਮਸ਼ੀਨਰੀ ਜ਼ਬਤ ਕਰ ਲਈ, ਇੰਨੇ ਪਰਚੇ ਕਰ ਲਏ, ਇੰਨੀਆਂ FIR ਨੇ। ਉਹ ਕਹਿੰਦੇ ਜੀ ਡੀਜੀਪੀ ਸਾਹਿਬ ਨੇ ਸਫਾਈ ਦਿੱਤੀ, ਕਹਿੰਦੇ ਜੀ ਜਿਹੜੇ ਗਰੋਹ ਫਰੋਤੀ ਮੰਗਦੇ ਨੇ, ਗੈਂਗਸਟਰਵਾਦ ਵਾਲੇ ਨੇ, ਕਹਿੰਦੇ ਜੀ ਉਹ ਅਸੀਂ 117 FIR ਦਰਜ ਕਰਕੇ 150 ਬੰਦਾ ਚੱਕ ਲਿਆ। ਠੀਕ ਹੈ। ਜਦੋਂ ਜੇਲ੍ਹਾਂ ਦਾ ਮਾਮਲਾ ਆਇਆ ਕਿ ਜੇਲ੍ਹਾਂ ਦੇ ਅੰਦਰ ਮੋਬਾਈਲ ਪਹੁੰਚਦੇ ਨੇ, ਅਸਲ 'ਚ ਪਿਛਲੇ ਦਿਨ ਹੀ ਕੋਰਟ ਤੋਂ ਚੰਗੀਆਂ ਝਾੜਾਂ ਪਈਆਂ। ਹਾਂਜੀ ਇਹੀ ਸ਼ਾਇਦ ਗੱਲ ਕਰ ਰਹੀ ਸੀ ਕਿ ਮਾਣਯੋਗ ਅਦਾਲਤ ਪੁੱਛਦੀ ਹੈ ਕਿ ਭਾਈ ਜੇਲ੍ਹ ਵਾਲੀ ਕੰਧ 'ਚੋਂ ਅੰਦਰ ਮੋਬਾਈਲ ਤਾਂ ਆ ਜਾਵੇ, ਠੀਕ ਆ, ਪਰ ਮੋਬਾਈਲ ਉਸੇ ਬੰਦੇ ਕੋਲ ਕਿਉਂ ਪਹੁੰਚ ਜਾਵੇ ਜਿਹਨੂੰ ਮਿਲਣਾ ਚਾਹੀਦਾ? ਸੋ ਇਹੋ ਜਿਹਾ ਵੀ ਸਵਾਲ ਕੱਲ ਮੀਟਿੰਗ 'ਚ ਆਇਆ। ਜਦੋਂ ਆਇਆ ਡੀਜੀਪੀ ਸਾਹਿਬ ਫਿਰ ਕਹਿੰਦੇ ਜੀ 6 ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦੇ ਵਿੱਚ ਅਸੀਂ ਬੋਡੀ ਸਕੈਨਰ ਲਾ ਰਹੇ ਹਾਂ ਜੀ ਹੁਣ। ਠੀਕ ਹੈ। ਹਾਂਜੀ, ਇਹ 12 ਕਰੋੜ ਦਾ ਪ੍ਰੋਜੈਕਟ ਹੈ ਜੀ। ਬੋਡੀ ਸਕੈਨਰ ਲੱਗਣ ਤੋਂ ਅੰਦਰ ਮੋਬਾਈਲ ਨਹੀਂ ਜਾਊਗਾ ਜੀ। ਸੋ ਹੁਣ ਉਹ ਕਹਿੰਦੇ ਜੀ ਮੈਨੂੰ ਨਹੀਂ ਪਤਾ, ਸਕੈਨਰ ਲਾਓ, ਮੈਨੂੰ ਨਹੀਂ ਪਤਾ, ਚੈਕਿੰਗ ਕਰੋ, ਪਰ ਮੈਂ ਅਧਿਕਾਰੀ ਨਹੀਂ ਬਖਸ਼ੂਗਾ ਕੋਈ, ਮੈਂ ਪੁਲਿਸ ਵਾਲਾ ਨਹੀਂ ਬਖਸ਼ੂਗਾ ਕੋਈ, ਮੈਂ ਸਿਵਲ ਦਾ ਅਫਸਰ ਨਹੀਂ ਬਖਸ਼ੂਗਾ ਜੇਕਰ ਮਾਈਨਿੰਗ, ਲੁੱਟਾਂ ਖੋਹਾਂ, ਲਾਅ ਐਂਡ ਆਰਡਰ ਦਾ ਮਾਮਲਾ। ਕਿਉਂਕਿ ਵੱਡਾ ਸਵਾਲ ਉਹਦੇ ਵਿੱਚ ਇਹ ਵੀ ਆਇਆ ਕਿ ਫੋਨ ਤੇ ਫਰੋਤੀਆਂ ਮੰਗਣ ਦੀ ਗੱਲ ਵੱਧ ਗਈ। ਵੱਡਾ ਸਵਾਲ ਇਹ ਵੀ ਆਇਆ ਕਿ ਜੇਲ੍ਹ ਦੇ ਅੰਦਰੋਂ ਕਾਫੀ ਕੁਝ ਚੱਲ ਰਿਹਾ। ਵੱਡਾ ਸਵਾਲ ਇਹ ਵੀ ਆਇਆ ਕਿ ਨਸ਼ੇ ਨੂੰ ਲੈ ਕੇ ਔਰ ਮਾਈਨਿੰਗ ਨੂੰ ਲੈ ਕੇ ਸ਼ਿਕਾਇਤਾਂ ਦਾ ਭੰਡਾਰ ਵੱਧਦਾ ਜਾ ਰਿਹਾ। ਆਮ ਲੋਕਾਂ ਦੀ ਛੱਡੋ, ਵਿਰੋਧੀ ਦਲਾਂ ਦੀ ਛੱਡੋ, ਪਾਰਟੀ ਦੇ ਨੁਮਾਇੰਦੇ ਲਗਾਤਾਰ, ਕਿਉਂਕਿ ਹੁਣ ਉਹ ਪੋਰਟਲ ਦਾ ਰਿਕਾਰਡ ਤਾਂ ਦਿੰਦੇ ਨਹੀਂ ਤੁਹਾਨੂੰ। ਇਹ ਜੀ ਫੋਨ ਨੰਬਰ ਜਾਰੀ ਕੀਤਾ ਸੀ, ਉਹ ਤਾਂ ਕਦੇ ਹਿਸਾਬ ਆਇਆ ਹੋਵੇ ਤਾਂ ਦੱਸ ਦਿਓ। ਜਾਂ ਤਾਂ ਪ੍ਰਵੀਨ ਜੀ ਕੋਈ ਸਕਰੀਨ ਲੱਗੀ ਹੋਵੇ ਨਾ ਪੰਜਾਬ 'ਚ, ਕਿ 50 ਬੰਦੇ ਬਾਹਰ ਲੱਗੀ ਆ ਜੀ, ਸਕੱਤਰੇ ਦੇ ਬਾਹਰ ਲੱਗੀ ਆ ਜੀ, ਜਲੰਧਰ ਲੱਗੀ ਆ ਜੀ, ਅੰਮ੍ਰਿਤਸਰ ਬੱਸ ਅੱਡੇ ਤੇ ਲੱਗੀ ਆ ਜੀ, ਲੁਧਿਆਣੇ ਲੱਗੀ ਆ ਜੀ, ਕਿ ਭਾਈ ਜਿਹੜਾ ਵੀ ਫੋਨ ਵੱਜਦਾ ਉੱਥੇ ਸੁਣਦਾ ਲੋਕਾਂ ਨੂੰ ਕਿ ਭਾਈ ਫਲਾਣੇ ਬੰਦੇ ਦੀ ਸ਼ਿਕਾਇਤ ਆ ਗਈ, ਉਹ 'ਚ ਬੰਦੇ ਦੀ ਆਵਾਜ਼ ਤਾਂ ਸੁਣੇ। ਫਲੈਸ਼ ਨਾ ਹੋਵੇ, ਸ਼ਿਕਾਇਤ ਤਾਂ ਪਤਾ ਲੱਗੇ ਸਾਨੂੰ ਕਿੰਨੀਆਂ ਆਈਆਂ, ਸੋ ਕਿਹੜੀਆਂ ਆਈਆਂ। ਸੋ ਇਸ ਲਈ ਪਾਰਟੀ ਦੇ ਆਪਣੇ ਵਰਕਰਾਂ ਵੱਲੋਂ ਨਸ਼ੇ ਨੂੰ ਲੈ ਕੇ ਔਰ ਮਾਈਨਿੰਗ ਨੂੰ ਲੈ ਕੇ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਨੇ ਕਿ ਜਨਾਬ ਸਾਨੂੰ ਲੋਕਾਂ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ, ਤੁਹਾਡਾ ਹਾਲ ਉਹੀ ਹੈ, ਸਿਸਟਮ ਉਵੇਂ ਹੀ ਚੱਲਦਾ, ਇਸ ਲਈ ਅਸੀਂ ਕੀ ਜਵਾਬਦੇਹੀ ਦਈਏ। ਇਸ ਨੂੰ ਲੈ ਕੇ ਕੱਲ ਫਿਰ ਮੁੱਖ ਮੰਤਰੀ ਸਾਹਿਬ ਕਹਿੰਦੇ ਹੁਣ ਆਰ ਪਾਰ ਦੀ ਲੜਾਈ। ਤੇ ਕੱਲ ਕਮਿਸ਼ਨਰ ਵੀ, ਕੱਲ SSP ਵੀ, ਜਿੱਥੇ ਉਹਨਾਂ ਨੇ ਸਵਾਲਾਂ ਦੇ ਘੇਰੇ 'ਚ ਲਏ ਤੇ ਅਗਲੇ ਹੁਕਮ ਜਾਰੀ ਕੀਤੇ, ਉੱਥੇ DGP ਸਫਾਈ ਦੇਣ ਵਾਲੀ ਭੂਮਿਕਾ 'ਚ ਕੱਲ ਦੀ ਬੈਠਕ 'ਚ ਕਾਫੀ ਰਹੇ। ਪਰ ਹੁਣ ਦੇਖਦੇ ਆ ਕਿ ਇਹ ਕਦਮ ਗਾਂਹ ਕਿੱਥੇ ਤੱਕ ਜਾਂਦਾ। ਕੀ ਇਸ ਬੈਠਕ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਨਾ ਕਿ ਜਿਹੜੇ ਇਸ਼ਤਿਹਾਰੀ ਦਾਅਵੇ ਨੇ ਕਿ ਪੰਜਾਬ 'ਚੋਂ ਨਸ਼ਾ ਮੁੱਕ ਗਿਆ, ਗੈਰ ਕਾਨੂੰਨੀ ਮਾਈਨਿੰਗ ਨਹੀਂ ਹੁੰਦੀ, ਬੈਠਕ ਦਾ ਮਤਲਬ ਇਹ ਹੈ ਕਿ ਤੁਹਾਡੇ ਕੰਟਰੋਲ 'ਚ ਨਹੀਂ ਹੈ, ਤਾਂ ਹੀ ਤੁਸੀਂ ਬੈਠਕ ਕੀਤੀ ਨਾ। ਇਹ ਨਹੀਂ ਤਾਂ ਕੱਲ ਤੁਸੀਂ ਮੈਡਲ ਲਾਉਂਦੇ ਪੁਲਿਸ ਵਾਲਿਆਂ ਦੇ ਸਾਰਿਆਂ ਦੀਆਂ ਛਾਤੀਆਂ ਦੇ ਉੱਤੇ ਇੱਥੇ ਕਿ ਹਾਂ ਜੀ ਸ਼ਾਬਾਸ਼ ਨਸ਼ਾ ਮੁਕਾਤਾ ਤੁਸੀਂ। ਤੇ ਤੁਹਾਨੂੰ ਜੇ ਸਵਾਲ ਕਰਨੇ ਪੈ ਰਹੇ ਨੇ, ਤੁਹਾਨੂੰ ਡੈਰੀ ਦੀਆਂ ਧਮਕੀਆਂ ਦੇਣੀਆਂ ਪੈ ਰਹੀਆਂ, ਮਤਲਬ ਪੰਜਾਬ 'ਚ ਨਸ਼ਾ ਵੀ ਉਸੇ ਤਰ੍ਹਾਂ, ਗੈਰ ਕਾਨੂੰਨੀ ਮਾਈਨਿੰਗ ਵੀ ਉਸੇ ਤਰ੍ਹਾਂ, ਔਰ ਇਹ ਉਸ ਗੱਲ ਦਾ ਸਬੂਤ ਹੈ। ਜੀ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਨਾ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਮੈਨੂੰ ਐਕਸ਼ਨ ਚਾਹੀਦਾ। ਸਰਕਾਰਾਂ ਠੀਕ ਹੈ ਹਰੇਕ ਕੰਮ ਦੀ ਸਮੀਖਿਆ ਤਾਂ ਕਰਦੀਆਂ, ਪਰ ਸਰਕਾਰਾਂ ਵਾਕਿਆ ਹੀ ਸਰਕਾਰ ਦਾ ਕੰਮ ਐਕਸ਼ਨ ਲੈਣਾ ਹੁੰਦਾ ਤੇ ਉਹਦੇ ਨਤੀਜੇ ਕੱਢਣਾ ਹੁੰਦਾ।
ਪਲੈਨਿੰਗ ਤਾਂ ਹੁੰਦੀ ਹੀ ਰਹਿੰਦੀ ਹੈ ਸਰਕਾਰ 'ਚ, ਪਲੈਨਿੰਗ ਤਾਂ 24 ਘੰਟੇ ਮੀਟਿੰਗਾਂ ਦਾ ਦੌਰ ਤਾਂ ਇਹ ਤਾਂ ਚੱਲਦਾ ਹੀ ਰਹਿੰਦਾ ਹੈ। ਇਹ ਕੋਈ ਨਵੀਆਂ ਚੀਜ਼ਾਂ ਥੋੜ੍ਹਾ, ਪਰ ਜਿਵੇਂ ਆਪਾਂ ਹਾਈ ਕੋਰਟ ਦੀ ਗੱਲ ਕੀਤੀ ਸੀ, ਜਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ਼ਰਮਾ ਜੀ ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਦੇ ਹਵਾਲੇ ਦੇ ਨਾਲ ਪੁਲਿਸ ਅਫਸਰਾਂ ਦੇ ਨਾਲ, ਉਹ ਕਹਿੰਦਾ ਅਸੀਂ ਰੇਡ ਮਾਰਨ ਜਾਂਦੇ ਹਾਂ ਪਰ ਸਾਡੇ ਹੀ ਬੰਦੇ ਪਹਿਲਾਂ ਦੱਸ ਦਿੰਦੇ ਆ। ਸੋ ਇੱਕ ਮਾਨਸਾ ਤੋਂ ਵੀਡੀਓ ਤੁਸੀਂ ਦਾ ਹਵਾਲਾ ਦੇ ਕੇ ਗੱਲ ਕੀਤੀ ਸੀ ਕਿ ਜੇਲ੍ਹ ਦੇ ਵਿੱਚ ਆਹ ਕੁਛ ਹੋ ਰਿਹਾ। ਸੋ ਕਿੰਨੀਆਂ ਖਬਰਾਂ ਆਪਾਂ ਸਾਂਝੀਆਂ ਕੀਤੀਆਂ ਨੇ। ਸੋ ਬਿਲਕੁਲ ਰਾਜਜੀਤ ਹੁੰਦਲ ਦਾ ਮਸਲਾ ਤੁਸੀਂ ਕਿੰਨੇ ਵਾਰੀ ਵਿਚਾਰਿਆ, ਐਸਟੀਐਫ ਦੀਆਂ ਰਿਪੋਰਟਾਂ ਦੀ ਚਰਚਾ ਕੀਤੀ ਹੈ ਜੀ। ਤੇ ਅਗਲੇ ਮਸਲਾ ਜਿਹੜਾ ਉਹ ਵੀ ਇਸੇ ਨਾਲ ਹੀ ਸ਼ਰਮਾ ਜੀ ਮੇਲ ਖਾਂਦਾ ਔਰ ਪੰਜਾਬ ਦੀ ਤਰਾਸਦੀ ਹੈ। ਪੰਜਾਬ ਨੂੰ ਨੰਬਰ 1 ਦਾ ਖਿਤਾਬ ਤਾਂ ਮਿਲਿਆ ਸ਼ਰਮਾ ਜੀ, ਪਰ ਸਾਡੇ ਸਾਰਿਆਂ ਦੇ ਲਈ ਸ਼ਰਮ ਦੀ ਗੱਲ ਹੈ, ਚਿੰਤਾ ਦੀ ਗੱਲ ਹੈ, ਦੁੱਖ ਦੀ ਗੱਲ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ, ਉਹਨਾਂ ਮੌਤਾਂ ਦੇ ਵਿੱਚ ਪੰਜਾਬ ਦੇਸ਼ ਭਰ ਦੇ ਵਿੱਚ ਨੰਬਰ 1 ਹੈ। ਕਦੇ ਖੁਦਕੁਸ਼ੀਆਂ ਦੇ ਮਾਮਲੇ ਦੇ ਵਿੱਚ ਕਿਸਾਨ ਮਜ਼ਦੂਰ, ਤੇ ਕਦੇ ਹੁਣ ਨਸ਼ੇ ਦੀਆਂ ਓਵਰਡੋਜ਼ ਦੇ ਨਾਲ ਹੋ ਰਹੀਆਂ ਮੌਤਾਂ ਦੇ ਮਾਮਲੇ ਦੇ ਵਿੱਚ। ਦੇਖੋ ਜੀ, ਇਹ ਬੜੀ ਮੰਦਭਾਗੀ ਖਬਰ ਹੈ ਜੀ ਕਿ ਨਸ਼ੇ ਦੀ ਓਵਰਡੋਜ਼ ਦੇ ਵਿੱਚ ਦੇਸ਼ ਦੀਆਂ ਜਿਹੜੀਆਂ 100 ਮੌਤਾਂ ਹੁੰਦੀਆਂ ਨੇ, ਹਾਂਜੀ, ਉਹਦੇ ਵਿੱਚੋਂ 21 ਮੌਤਾਂ ਸਾਡੇ ਹੁੰਦੀਆਂ ਨੇ ਜੀ। ਪੂਰੇ ਦੇਸ਼ ਦੇ ਵਿੱਚੋਂ 21% ਮੌਤਾਂ ਇਕੱਲੇ ਪੰਜਾਬ 'ਚ ਹੁਣ ਨਸ਼ੇ ਦੀ ਓਵਰਡੋਜ਼ ਨਾਲ। ਅੰਦਾਜ਼ਾ ਲਾ ਲਓ ਕਿ ਆંકੜੇ ਕਿੱਥੇ ਖੜੇ ਨੇ। ਦੇਸ਼ ਦੀ ਕੁੱਲ ਆਬਾਦੀ ਦਾ ਪੰਜਾਬ ਦੀ ਆਬਾਦੀ 2.5% ਵੀ ਨਹੀਂ ਹੈ ਜੀ। ਦੇਸ਼ ਦੀ ਕੁੱਲ ਆਬਾਦੀ ਦੇ ਮੁਕਾਬਲੇ ਪੰਜਾਬ ਦੀ ਆਬਾਦੀ 2.21% ਹੈ। ਤੇ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਸਾਡੀਆਂ 21% ਨੇ ਜੀ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ 'ਚ ਨਸ਼ਾ ਕਿਸ ਕਦਰ ਹੈ। ਆ ਰਿਪੋਰਟ ਪਈ ਹੈ ਜੀ ਮੇਰੇ ਮੂਹਰੇ, ਕਹਿੰਦੇ ਜੀ 3 ਗੁਣਾ ਵਾਧਾ ਹੋਇਆ ਨਸ਼ੇ ਦੀ ਓਵਰਡੋਜ਼ ਨਾਲ ਪਿਛਲੇ 4 ਸਾਲਾਂ ਦੇ ਦਰਮਿਆਨ ਹੀ ਪੰਜਾਬ 'ਚ। ਠੀਕ ਹੈ। 4 ਸਾਲਾਂ 'ਚ 3 ਗੁਣਾ ਵਾਧਾ। ਤੇ ਇੱਥੋਂ ਅੰਦਾਜ਼ਾ ਲਾ ਲਓ ਕੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਹੈ, NCRB ਦੀ ਰਿਪੋਰਟ ਹੈ ਮਤਲਬ। ਤੇ ਉਹ ਰਿਪੋਰਟ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਲਓ ਕਿ 2019 ਦੇ ਵਿੱਚ 45 ਮੌਤਾਂ ਹੁੰਦੀਆਂ ਓਵਰਡੋਜ਼ ਨਾਲ ਜੀ, ਤੇ 2022 ਦਾ ਜਿਹੜਾ ਰਿਕਾਰਡ ਹੈ ਹੁਣ ਪਿਛਲੇ ਸਾਲ ਦਾ, ਉਹ 'ਚ 144 ਮੌਤਾਂ ਨੇ। ਕਿਤੇ 45 ਤੇ ਕਿਤੇ 144, ਸਿੱਧੀਆਂ 100 ਮੌਤਾਂ ਵੱਧ ਗਈਆਂ। ਠੀਕ ਹੈ। ਲਾਓ ਕਿ 2019 ਦੇ ਵਿੱਚ 6.39% ਸੀ ਇਹ ਮੌਤ ਦਰ। ਜੀ ਜੀ ਜੀ। ਜਿਹੜੀ ਹੁਣ 21% ਹੈ। ਤੇ 144 ਤੋਂ ਬਿਨਾ 54 ਮੌਤਾਂ ਉਹ ਨੇ ਜਿਹੜੀਆਂ ਨਸ਼ੇੜੀਆਂ ਵੱਲੋਂ ਖੁਦਕੁਸ਼ੀਆਂ ਨੇ। ਸਿਰਫ ਨਸ਼ੇੜੀ ਖੁਦਕੁਸ਼ੀ ਹੈ ਜਿਹੜੀ, ਤੇ ਉਸ ਨੂੰ ਤੁਸੀਂ ਕੀ ਕਹੋਗੇ? ਉਹ ਵੱਖਰੀਆਂ ਨੇ। ਸੋ ਇਸ ਤਰ੍ਹਾਂ ਇਹ ਅੰਕੜਾ 200 ਦੇ ਪਾਰ ਜਾ ਰਿਹਾ ਜੀ ਜੀ ਲਗਭਗ। ਸੋ ਇਹ ਪਰ ਇਹ ਉਹ ਅੰਕੜਾ ਹੈ ਜਿਹੜਾ ਰਿਕਾਰਡ 'ਚ ਦਰਜ ਆ ਪੁਲਿਸ ਦੇ। ਨਸ਼ੇ ਦੀ ਓਵਰਡੋਜ਼ ਵਾਲਾ ਜਾਂ ਖੁਦਕੁਸ਼ੀ ਵਾਲਾ ਕਿੰਨੇ ਹੀ ਮਾਮਲਿਆਂ ਨੂੰ ਹੋਰ ਸਧਾਰਨ ਮੌਤ ਦਾ ਰੂਪ ਦੇ ਕੇ ਮਾਮਲੇ ਠੰਡੇ ਕੀਤੇ ਜਾਂਦੇ ਨੇ, ਨਿਬੇੜੇ ਜਾਂਦੇ ਨੇ। ਕੁਝ ਮਾਮਲੇ ਪਰਿਵਾਰਾਂ ਵੱਲੋਂ, ਪਿੰਡਾਂ ਵੱਲੋਂ ਦਬਾਉਣ ਦੀ ਕੋਸ਼ਿਸ਼ ਹੁੰਦੀ ਆ ਕਿ ਪਰਿਵਾਰ ਤੇ ਦਾਗ ਨਾ ਲੱਗੇ, ਬਦਨਾਮੀ ਨਾ ਹੋ ਜਾਵੇ, ਹੈ ਨਾ। ਉਹਨੂੰ ਬਿਮਾਰੀ ਠਮਾਰੀ ਵਾਲੀ ਮੌਤ ਬਣਾਇਆ ਜਾਂਦਾ ਹੈ। ਕੁਝ ਥਾਵਾਂ ਤੇ ਪੁਲਿਸ ਕੋਰਟ ਕਚਹਿਰੀਆਂ ਤੋਂ ਬਚਣ ਦੇ ਹਵਾਲੇ ਨਾਲ ਹੁੰਦਾ ਹੈ ਨਾ, ਜਾਂ ਕਿਸੇ ਆਪਣੇ ਰਿਸ਼ਤੇਦਾਰ ਦਾ ਨਿਆਣਾ ਕਚਿਆਣਾ ਨਾਲ ਲੱਗਿਆ ਹੁੰਦਾ ਵੇਚਣ ਵਾਲੇ 'ਚ, ਕਿ ਉਹ ਨਾ ਵਿੱਚ ਆ ਜਾਵੇ ਭਾਈ, ਉਹਨੂੰ ਬਚਾਉਣ ਦੀ ਕਵਾਇਦ ਹੁੰਦੀ ਹੈ। ਇਸ ਲਈ ਕਿੰਨੀਆਂ ਮੌਤਾਂ ਜਿਹੜੀਆਂ ਓਵਰਡੋਜ਼ ਨਾਲ ਜਾਂ ਨਸ਼ੇੜੀਆਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਨੇ, ਉਹ ਰਿਕਾਰਡ 'ਚ ਨਹੀਂ ਆਉਂਦੇ। ਰਿਕਾਰਡ ਵਾਲੀ ਮੌਤ ਦਾ ਅੰਕੜਾ ਹੈ ਕਿ ਭਾਰਤ ਦੀ ਕੁੱਲ ਆਬਾਦੀ ਦਾ ਪੰਜਾਬ ਦੀ ਆਬਾਦੀ 2.21% ਹੈ, ਪਰ ਕੱਲੇ ਪੰਜਾਬ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦੀ ਦਰ 21% ਹੈ। ਸਾਲ 2022 ਦੀ ਜਿਹੜੀ ਰਿਪੋਰਟ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਦੀ ਹੈ, ਕਹਿੰਦੇ ਜੀ ਉਹ ਰਿਪੋਰਟ ਇਹ ਦੱਸਦੀ ਹੈ ਕਿ 2022 ਦੇ ਵਿੱਚ ਪੰਜਾਬ ਦੇ ਅੰਦਰ ਨਸ਼ੇ ਦੀ ਓਵਰਡੋਜ਼ ਨਾਲ 144 ਮੌਤਾਂ ਹੋ ਚੁੱਕੀਆਂ ਨੇ, ਜੋ ਦੇਸ਼ 'ਚ ਹੋਈਆਂ ਮੌਤਾਂ ਦਾ 21% ਹੈ ਜੀ। ਤੇ ਇੱਥੇ ਅੰਦਾਜ਼ਾ ਲਾ ਲਓ ਕਿ ਪੂਰੇ ਦੇਸ਼ ਦੇ ਵਿੱਚ ਜੇਕਰ ਹੁੰਦੀਆਂ ਨੇ ਤਾਂ 100 ਮੌਤਾਂ ਹੁੰਦੀਆਂ ਨੇ, ਚੋਂ 21 ਸਾਡੇ ਨੇ। 79 ਮੌਤਾਂ ਮਤਲਬ ਕਿ ਬਾਕੀ ਮੁਲਕ 'ਚ ਨੇ, ਤੇ ਉਹਦੇ ਹਿੱਸੇ ਬਣ ਲਓ ਫਿਰ ਕਿੰਨੇ ਆਏ ਸਾਰੇ ਸੂਬਿਆਂ ਦੇ ਹਵਾਲੇ ਨਾਲ, ਤੇ ਸਾਡਾ ਅਸੀਂ ਕਿੱਥੇ ਖੜੇ ਆ। ਜੇ ਮੈਂ ਹਰਿਆਣੇ ਦੀ ਉਹ ਗੱਲ ਕਰ ਲਵਾਂ, ਸਾਡੇ 2022 'ਚ ਹੋ ਰਹੀਆਂ 144 ਮੌਤਾਂ। ਠੀਕ ਹੈ ਜੀ। ਹਰਿਆਣੇ 'ਚ ਹੋ ਰਹੀਆਂ 9 ਮੌਤਾਂ। 144 ਤੇ 9 'ਚ ਕਿੰਨਾ ਫਰਕ ਹੈ? ਹੁਣ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਖੜੇ ਆ ਜੀ। ਹਰਿਆਣੇ ਤੇ ਪੰਜਾਬ 'ਚ ਕਿਹੜਾ ਫਰਕ ਹੈ ਮੈਨੂੰ ਦੱਸੋ। ਫੇਰ ਇੱਥੇ ਹੀ ਨਸ਼ਾ ਵੱਧ ਕਿਉਂ ਜੀ? ਉਹਨਾਂ ਦੇ ਸਿਆਸਤਦਾਨ ਭ੍ਰਸ਼ਟ ਨਹੀਂ ਹੈਗੇ? ਇਹਦਾ ਮਤਲਬ ਉਹ ਜ਼ਿੰਦਗੀ ਨਾਲ ਨਹੀਂ ਖੇਡ ਰਹੇ ਅਜੇ। ਪੈਸੇ ਦਾ ਖੇਡ ਤਾਂ ਖੇਡਦੇ ਹੋਣਗੇ,
ਬੰਦਿਆਂ ਦੀ ਜ਼ਿੰਦਗੀ ਨਾਲ ਨਹੀਂ ਖੇਡਦੇ, ਕੀ ਸਾਡੇ ਸਿਆਸਤਦਾਨ ਸਾਡੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਨੇ? ਜੀ ਬਿਲਕੁਲ ਪ੍ਰਵੀਨ ਜੀ, ਇਹ ਸੰਭਵ ਹੀ ਨਹੀਂ ਕਿ ਪੰਜਾਬ 'ਚ ਸਿਆਸਤਦਾਨ, ਪੁਲਿਸ, ਪ੍ਰਸ਼ਾਸਨ ਤੇ ਇਹਨਾਂ ਦੇ ਗੈਂਗਸਟਰ ਜਿਹੜੇ ਇਹ ਨਸ਼ਾ ਵੇਚਣ ਵਾਲੇ ਲੋਕ ਨੇ, ਉਹਨਾਂ ਦੀ ਆਪਸੀ ਤਾਲਮੇਲ ਤੋਂ ਬਿਨਾਂ ਵਿਕ ਜਾਵੇ। ਸੋ ਇਸ ਲਈ ਇਹ ਅੰਕੜੇ ਬਹੁਤ ਫਿਕਰਮੰਦ ਪੈਦਾ ਕਰਦੇ ਨੇ। ਤੁਸੀਂ ਇਹ ਦੇਖੋ ਕਿ ਇਹ ਅੰਕੜੇ ਕਾਗਜ਼ਾਂ 'ਚ ਘਟੇ ਵਧੇ ਵੀ ਨੇ। 2017 ਦੇ ਵਿੱਚ 71 ਮੌਤਾਂ ਸੀ ਓਵਰਡੋਜ਼ ਨਾਲ, 2018 'ਚ ਵੱਧ ਕੇ 78 ਹੋਈਆਂ, 2019 'ਚ ਕਹਿੰਦੇ ਘਟ ਕੇ 45 ਹੋ ਗਈਆਂ। ਅੰਕੜਿਆਂ 'ਚ ਘਟੀਆਂ ਜਾਂ ਕੁਝ ਉਸ ਸਮੇਂ ਕੋਈ ਠੱਲ ਪਈ ਸੀ, ਪਰ ਅੱਜ ਦੀ ਤਰੀਕ 'ਚ 144 ਨੇ। ਤੇ ਪਰ ਹਕੀਕਤ ਇਹ ਆ ਪੰਜਾਬ ਦੀ ਕਿ ਨਿਤ ਦਿਨ ਨਸ਼ੇ ਕਾਰਨ 1 ਤੋਂ 2 ਮੌਤਾਂ ਪੰਜਾਬ 'ਚ ਹੋ ਰਹੀਆਂ ਨੇ। 1 ਤੋਂ 2 ਮੌਤ ਰੋਜ਼ ਪੰਜਾਬ 'ਚ ਨਸ਼ੇ ਕਾਰਨ ਹੋ ਰਹੀ ਹੈ, ਚਾਹੇ ਉਹ ਓਵਰਡੋਜ਼ ਹੈ, ਚਾਹੇ ਉਹ ਖੁਦਕੁਸ਼ੀ ਹੈ, ਚਾਹੇ ਉਹ ਕੋਈ ਹੋਰ ਕਾਰਨ ਹੈ। ਸੋ ਨਸ਼ਾ ਰੋਜ਼ ਪੰਜਾਬ 'ਚ 1 ਤੋਂ 2 ਜਾਨਾਂ ਲੈ ਰਿਹਾ, ਪਰ ਜਿਹੜਾ ਰਿਕਾਰਡ 'ਚ ਚੜ੍ਹਦਾ ਉਹ ਵੀ ਦੇਸ਼ ਦਾ 21% ਆ। ਤੇ ਅਸੀਂ ਦੇਸ਼ 'ਚ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ 'ਚ ਸਭ ਤੋਂ ਨੰਬਰ 1 ਬਣ ਗਏ। ਇਹੋ ਜਿਹੇ ਨੰਬਰ 1 ਬਣ ਕੇ ਅਸੀਂ ਕੀ ਹਾਸਲ ਕਰਨਾ ਜਿੱਥੇ ਸਾਡੀ ਜਵਾਨੀ ਨਹੀਂ ਬਚਣੀ? ਬਹੁਤ ਅਹਿਮ ਪਹਿਲੂ ਹੈ। ਸੋ ਮੁੱਖ ਮੰਤਰੀ ਸਾਹਿਬ ਦੀ ਬੈਠਕ ਲਈ ਧੰਨਵਾਦ, ਪਰ ਬੈਠਕ ਅਮਲ ਤੱਕ ਜਾਵੇ, ਫਿਰ ਅਸੀਂ ਸਮਝਾਂਗੇ ਕਿ ਹਾਂ ਤੁਸੀਂ ਆਰ-ਪਾਰ ਦੀ ਲੜਾਈ ਲੜੀ ਹੈ। ਜੀ ਬਿਲਕੁਲ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ। ਠੱਗ ਟਰੈਵਲ ਏਜੰਟਾਂ ਦੀ ਗੱਲ ਕਰੀਏ ਸ਼ਰਮਾ ਜੀ। ਠੱਗ ਟਰੈਵਲ ਏਜੰਟਾਂ ਨੂੰ ਕਹਿੰਦੇ ਨੱਥ ਪਊਗੀ। ਵੈਸੇ ਟਰੈਵਲ ਏਜੰਟਾਂ ਦੇ ਝੰਬੇ, ਟਰੈਵਲ ਏਜੰਟਾਂ ਦੇ ਧੱਕੇ ਚੜੇ ਹਜ਼ਾਰਾਂ ਆਪਾਂ ਦੇਖਦੇ ਹਾਂ ਥਾਣੇ ਕਚਹਿਰੀਆਂ ਦੇ ਵਿੱਚ ਲੋਕ ਮਾਤੜ ਵਿਚਾਰੇ ਰੁਲਦੇ ਫਿਰਦੇ ਰਹਿੰਦੇ ਆ। ਨਾ ਤਾਂ ਕੋਈ ਉਹਨਾਂ ਦੀ ਸ਼ਿਕਾਇਤ ਫੜਦਾ, ਜੇ ਸ਼ਿਕਾਇਤ ਫੜ ਵੀ ਲੈਂਦਾ ਕੋਈ ਚੰਗਾ ਪੁਲਿਸ ਅਫਸਰ ਤੇ ਉਹਦੇ ਤੇ ਕਾਰਵਾਈ ਨਹੀਂ ਹੁੰਦੀ। ਪ੍ਰਵੀਨ ਜੀ, 90% ਠੱਗ ਟਰੈਵਲ ਏਜੰਟਾਂ ਦੀ ਗੱਲ ਕਰ ਰਿਹਾ ਮੈਂ, ਸਾਰੇ ਟਰੈਵਲ ਏਜੰਟਾਂ ਦੀ ਗੱਲ ਹੀ ਕਰ ਰਿਹਾ। ਹਾਂਜੀ ਹਾਂਜੀ। 90% ਠੱਗ ਟਰੈਵਲ ਏਜੰਟ ਨਗਦੀ 'ਚ ਲੈਣ ਦੇਣ ਕਰਦੇ ਨੇ, ਤੇ ਨਗਦੀ 'ਚ ਲੈਣ ਦੇਣ 'ਚ ਫਿਰ ਮੋੜ ਮੜਈਏ ਦੇ ਵਿੱਚ ਸਾਰਾ ਹਿਸਾਬ ਤਾਂ ਆਪਾਂ ਨੂੰ ਪਤਾ ਹੈ ਕਿ ਆਪਣੇ ਪਿੰਡਾਂ ਵਾਲੇ ਬੰਦਿਆਂ ਨਾਲ ਕੀ ਹੁੰਦਾ। ਆਪਾਂ ਲੰਮੇ ਸਮੇਂ ਤੋਂ ਇਹੋ ਜਿਹੀਆਂ ਖਬਰਾਂ ਦੇ ਹਵਾਲੇ ਨਾਲ ਚਰਚਾ ਕਰਦੇ ਆਏ ਹਾਂ ਕਿ ਸਰਕਾਰ ਇੱਕ ਵਿਭਾਗ, ਇੱਕ ਵਿੰਗ ਇੱਕ ਟੀਮ ਕਿਉਂ ਨਹੀਂ ਬਣਾਉਂਦੀ ਕਿ ਜਿਹੜੇ ਵੀ ਮਾਪਿਓ ਨੇ ਆਪਣਾ ਜਵਾਕ ਵਿਦੇਸ਼ ਭੇਜਣਾ, ਜਿਹੜੇ ਵੀ ਪਰਿਵਾਰ ਨੇ ਕਿਸੇ ਵਿਦੇਸ਼ ਵੱਲ ਜਾਣਾ ਹੈ, ਉਹਨੂੰ ਪਤਾ ਹੋਵੇ ਕਿ ਮੇਰੇ ਜ਼ਿਲ੍ਹੇ 'ਚ ਫਲਾਣੀ ਥਾਂ ਦਫ਼ਤਰ ਹੈ, ਉੱਥੋਂ ਮੈਨੂੰ ਦੇਸ਼ਾਂ ਦੀ ਲਿਸਟ ਮਿਲੂ, ਉੱਥੋਂ ਮੈਨੂੰ ਉਸ ਦੇਸ਼ ਦੇ ਵਿੱਚ ਕਿਹੜੇ ਕਿਹੜੇ ਸੂਬੇ ਨੇ, ਉਸ ਸੂਬੇ ਦੇ ਵਿੱਚ ਕਿਹੜੀ ਕਿਹੜੀ ਯੂਨੀਵਰਸਿਟੀ ਕਾਲਜ ਮਾਨਤਾ ਪ੍ਰਾਪਤ ਹੈ, ਤੇ ਪੰਜਾਬ ਦੇ ਵਿੱਚ ਕਿਹੜੇ ਮੁਲਕ ਦੇ ਵਿੱਚ ਭੇਜਣ ਲਈ ਕਿਹੜਾ ਕਿਹੜਾ ਟਰੈਵਲ ਏਜੰਟ ਮਾਨਤਾ ਪ੍ਰਾਪਤ ਹੈ। ਇਹਦੀ ਸੂਚੀ ਇੱਕ ਪੱਕੀ ਕਿਉਂ ਨਹੀਂ ਕੋਈ ਵਿੰਗ ਵਿਭਾਗ ਬਣਾ ਕੇ ਸਰਕਾਰ ਦਿੰਦੀਆਂ? ਇਹਦੀ ਆਪਾਂ ਲੰਮੇ ਸਮੇਂ ਤੋਂ ਚਰਚਾ ਕਰਦੇ ਆਏ ਹਾਂ। ਹੁਣ ਮਾਮਲਾ ਪਹੁੰਚਿਆ ਹਾਈ ਕੋਰਟ ਜੀ। ਨਾਲ ਸੰਬੰਧਿਤ ਇੱਕ ਨੌਜਵਾਨ ਠੱਗ ਟਰੈਵਲ ਏਜੰਟ ਦਾ ਝੱਬਿਆ ਅਦਾਲਤ ਪਹੁੰਚਦਾ ਕਿ ਮੇਰੇ ਨਾਲ ਠੱਗੀ ਲੱਗੀ ਹੈ ਜੀ, ਤੇ ਉਹਦੀ ਠੱਗੀ ਦਾ ਹਿਸਾਬ ਕਿਤਾਬ ਦੇਖ ਕੇ ਮਾਣਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ, ਮਾਣਯੋਗ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ, ਤਿੰਨਾਂ ਨੂੰ ਤਲਬ ਕਰ ਲਿਆ। ਜੀ ਜੀ। ਤਿੰਨਾਂ ਨੂੰ ਤਲਬ ਕਰਕੇ 12 ਤਰੀਕ ਨੂੰ ਬੁਲਾ ਲਿਆ ਦੁਬਾਰਾ, 12 ਦਸੰਬਰ ਨੂੰ, ਕਿ ਆ ਜਾਓ ਮੈਨੂੰ ਇਹ ਦੱਸੋ, ਕਹਿੰਦੇ ਕਿ ਹੁਣ ਤੱਕ ਇਸ ਮਸਲੇ ਤੇ ਤੁਸੀਂ ਕੋਈ ਰੈਗੂਲੇਟਰੀ ਬੋਡੀ ਕਿਉਂ ਨਹੀਂ ਬਣਾਈ ਜੀ, ਕਮੇਟੀ ਕਿਉਂ ਨਹੀਂ ਬਣਾਈ ਜਿਹੜੀ ਨਜ਼ਰਸਾਨੀ ਰੱਖੇ? ਤੁਸੀਂ ਕਹੋ ਜੀ ਟਰੈਵਲ ਏਜੰਟਾਂ ਨੂੰ ਸਾਡੀ ਮਾਨਤਾ ਨਹੀਂ ਹੁੰਦੀ ਜੀ, ਅਸੀਂ ਮਾਨਤਾ ਨਹੀਂ ਦਿੰਦੇ ਜੀ, ਪਰ ਤੁਹਾਡੇ ਸੂਬਿਆਂ 'ਚ ਚੱਲਦੇ ਨੇ ਉਹ। ਤੁਹਾਡੇ ਸੂਬੇ 'ਚ ਦੁਕਾਨ ਖੋਲੀ ਆ, ਕੋਈ ਰੇੜੀ ਫੜੀ ਵਾਲਾ ਮਾੜਾ ਜਿਹਾ ਸੜਕ ਤੋਂ ਪਾਰ ਲਾ ਲਵੇ ਰੇੜੀ, ਜਦੇ ਡੰਡਾ ਮਾਰਨ ਚੱਲ ਜਾਂਦੇ ਪੁਲਿਸ ਵਾਲੇ। ਇੱਥੇ ਤੁਹਾਨੂੰ ਪਤਾ ਹੀ ਲੱਗਦਾ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲ ਆਉਂਦੀਆਂ, ਪਰ ਕੰਮ ਕਿਉਂ ਨਹੀਂ? ਸੋ ਕਹਿੰਦੇ ਕਿ ਇੱਕ ਬਕਾਇਦਾ ਰੈਗੂਲੇਟਰੀ ਬੋਡੀ ਬਣੇ ਜੀ, ਉਹ ਬੋਡੀ ਦਾ ਕੰਮ ਹੋਵੇ ਨਜ਼ਰਸਾਨੀ ਕਰਨਾ, ਤਾਂ ਕਿ ਜਿਹੜਾ ਵੀ ਠੱਗ ਟਰੈਵਲ ਏਜੰਟ ਹੈ ਉਸ ਦੇ ਉੱਤੇ ਕਾਰਵਾਈ ਕਰਾਈ ਜਾ ਸਕੇ, ਉਹਦਾ ਲਾਇਸੈਂਸ ਰੱਦ ਕਰਾਇਆ ਜਾ ਸਕੇ, ਉਹਦੀ ਦੁਕਾਨ ਬੰਦ ਕਰਾਈ ਜਾ ਸਕੇ। ਪ੍ਰਵੀਨ ਜੀ, 17 ਮਾਰਚ 2017 ਤੋਂ ਲੈ ਕੇ 10 ਫਰਵਰੀ 2019 ਤੱਕ ਦੇ 2 ਸਾਲ ਦੇ ਵਿੱਚ ਠੱਗ ਟਰੈਵਲ ਏਜੰਟਾਂ ਦੇ ਖਿਲਾਫ ਪੰਜਾਬ 'ਚ 2140 ਮਾਮਲੇ ਨੇ। ਔਰ ਇਹ 2140 ਮਾਮਲਿਆਂ ਦਾ ਰਿਕਾਰਡ ਪੰਜਾਬ ਦੀ ਵਿਧਾਨ ਸਭਾ 'ਚ ਉਸ ਸਮੇਂ ਦੀ ਸਰਕਾਰ 'ਚ ਬ੍ਰਹਮ ਮਹਿੰਦਰਾ ਸ਼ਾਇਦ ਮੰਤਰੀ ਸੀਗੇ, ਉਹਨਾਂ ਨੇ ਇੱਕ ਸਵਾਲ ਦੇ ਜਵਾਬ 'ਚ ਦਿੱਤਾ ਸੀ। 2017 ਤੋਂ 2019 ਦੀ ਗੱਲ ਕਰ ਰਿਹਾ ਮੈਂ, ਤੇ 19 ਤੋਂ ਬਾਅਦ ਵੀ ਸਾਡੇ ਸੂਬੇ 'ਚ, ਸਾਡੇ ਮੁਲਕ 'ਚ ਬਾਹਰ ਨੂੰ ਜਾਣ ਦੀ ਕਵਾਇਦ ਕਿੰਨੀ ਤੇਜ਼ ਹੋਈ ਆ। ਹਾਂਜੀ ਹਾਂਜੀ ਬਿਲਕੁਲ। ਇਹ 2140 ਉਹ ਨੇ ਜਿਹੜੇ ਪਰਚੇ ਦਰਜ ਹੋ ਗਏ, ਮਾਮਲੇ ਦਰਜ ਹੋ ਗਏ, ਬਿਨਾਂ ਜਿਹੜੇ ਲੈਣ ਦੇਣ ਰਾਹੀਂ ਨਿਬੜ ਜਾਂਦੇ ਨੇ, ਪੁਲਿਸ ਵਾਲਿਆਂ ਦੀ ਸਹਿਮਤੀ ਨਾਲ ਨਿਬੜ ਜਾਂਦੇ ਨੇ, ਪੰਚਾਇਤਾਂ ਦੀ ਨਾਲ ਨਿਬੜ ਜਾਂਦੇ ਨੇ, ਜਾਂ ਆਪਣਾ ਨਾਂ ਬਦਲ ਕੇ
ਨਵੀਂ ਕੰਪਨੀ ਖੋਲ ਲੈਂਦੇ ਨੇ, ਉਹ ਵੱਖਰੇ ਨੇ, ਉਹ ਵੱਖਰੇ। ਠੱਗੀਆਂ ਇਹਦੇ ਨਾਲੋਂ ਕਈ ਗੁਣਾ ਜ਼ਿਆਦੇ ਨੇ। ਹਰਿਆਣੇ 'ਚ ਵੀ ਮੈਂ ਦੇਖ ਰਿਹਾ ਸੀਗਾ 2019 ਦੇ ਵਿੱਚ ਉੱਥੋਂ ਦੇ ਡੀਜੀਪੀ ਦੇ ਹਵਾਲੇ ਨਾਲ ਰਿਪੋਰਟ ਆ ਕਿ 2019 ਦੇ ਵਿੱਚ ਹੀ 190 ਮਾਮਲੇ ਠੱਗ ਟਰੈਵਲ ਏਜੰਟਾਂ ਖਿਲਾਫ ਹਰਿਆਣੇ 'ਚ ਵੀ ਦਰਜ ਹੋਏ ਨੇ। ਸਾਡੇ ਮੁਕਾਬਲੇ ਫਿਰ ਵੀ ਘੱਟ ਨੇ, ਪਰ ਉਹਨਾਂ ਦਾ 1 ਸਾਲ ਦਾ ਰਿਕਾਰਡ ਆ, ਸਾਡਾ 2 ਸਾਲ ਦਾ ਰਿਕਾਰਡ ਆ ਤੇ 2140 ਮਾਮਲੇ ਸੀ। ਸੋ ਇਸ ਲਈ ਹੁਣ ਜੇਕਰ ਹਾਈ ਕੋਰਟ ਸਖਤ ਹੋਈ ਆ ਤੇ ਉਹਨੇ ਕੇਂਦਰ ਨੂੰ ਵੀ ਇਸ ਮਸਲੇ ਤੇ ਕਿ ਤੁਸੀਂ ਕਹੋ ਜੀ ਇਮੀਗ੍ਰੇਸ਼ਨ ਵਿਭਾਗ ਦਿੰਦਾ ਜੀ, ਸੰਬੰਧਿਤ ਸੂਬਾ ਸੰਬੰਧਿਤ ਦੇਸ਼ ਦਿੰਦਾ ਜੀ ਇਹਨਾਂ ਦੀ ਮਾਨਤਾ, ਪਰ ਤੁਹਾਡੇ ਸ਼ਹਿਰ 'ਚ ਤੁਹਾਡੇ ਸੂਬੇ 'ਚ ਜੇਕਰ ਕੋਈ ਦੁਕਾਨ ਠੱਗ ਟਰੈਵਲ ਦੀ ਖੁੱਲੀ ਆ ਤੇ ਉਹਦੇ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੋਏਗੀ। ਇਸ ਨੂੰ ਤੈਅ ਕਰਨ ਦੇ ਲਈ 12 ਤਰੀਕ ਨੂੰ 12 ਦਸੰਬਰ ਨੂੰ ਦੁਬਾਰਾ ਸੁਣਵਾਈ ਆ ਤੇ ਕੇਂਦਰ, ਪੰਜਾਬ ਤੇ ਹਰਿਆਣਾ ਤਿੰਨਾਂ ਨੂੰ ਤਲਬ ਕੀਤਾ ਕਿ ਠੱਗ ਟਰੈਵਲ ਨੂੰ ਨਾ ਤਾਂ ਤੁਸੀਂ ਪਾ ਲਓ, ਨਹੀਂ ਪਰ ਅਸੀਂ ਤੁਹਾਨੂੰ ਪਾਵਾਂਗੇ। ਜੀ ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ, ਪਰ ਉਸ ਤੋਂ ਪਹਿਲਾਂ ਆਪਾਂ ਇਹ ਵੀ ਜਿਹੜੀ ਗੱਲ ਆ ਉਹ ਕਰਦੇ ਚੱਲੀਏ ਕਿ ਹੁਣੇ ਕੱਲ ਪਰਸੋਂ ਇੱਕ ਰਿਪੋਰਟ ਆਈ ਸੀ। ਉਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਸੀ ਸ਼ਰਮਾ ਜੀ ਕਿ ਪੰਜਾਬੀ ਜਿਹੜੇ ਨੇ ਉਹ ਪਾਸਪੋਰਟ ਬਣਾਉਣ ਦੇ ਮਾਮਲੇ ਦੇ ਵਿੱਚ ਪਹਿਲਾਂ ਨਾਲੋਂ ਵੀ ਰਫ਼ਤਾਰ ਜਿਹੜੀ ਉਹਨਾਂ ਦੀ ਤੇਜ਼ ਹੋ ਗਈ ਹੈ। ਹਾਂਜੀ, ਸੋ ਇਹ ਉਹਨਾਂ ਲੋਕਾਂ ਦੇ ਰਾਜ ਦੇ ਵਿੱਚ ਹੋ ਰਿਹਾ ਜਿਹੜੇ ਲੋਕ ਕਹਿ ਰਹੇ ਸੀਗੇ ਕਿ ਬਾਹਰੋਂ ਆ ਕੇ ਗੋਰੇ ਨੌਕਰੀਆਂ ਕਰਿਆ ਕਰਨਗੇ, ਪਰ ਸਾਡੇ ਆਪ ਦੇ ਬਾਹਰੋਂ ਆ, ਚਲੋ ਅਸੀਂ ਤਾਂ ਕਹਿੰਦੇ ਬਾਹਰੋਂ ਆ ਕੇ ਨੌਕਰੀਆਂ ਕਰਨ। ਖਾਲਸਾ ਰਾਜ ਦੇ ਵਿੱਚ ਵੀ ਲੋਕ ਫਰਾਂਸੀਸੀ, ਕੋਈ ਯੂਰਪ ਦੇ ਬਾਕੀ ਹਿੱਸਿਆਂ 'ਚ ਨੌਕਰੀਆਂ ਕਰਦੇ ਰਹੇ ਨੇ, ਅਸੀਂ ਕਹਿੰਦੇ ਕਰਨ, ਪਰ ਕਦੋਂ ਤੁਸੀਂ ਆਪਣੇ ਹੀ ਨੌਜਵਾਨਾਂ ਦਾ ਦਿਲ ਜਿੱਤੋਗੇ ਕਿ ਹਾਂ ਇੱਥੇ ਮਾਹੌਲ ਠੀਕ ਹੈ, ਇੱਥੇ ਅਸੀਂ ਨੌਕਰੀ ਕਰ ਸਕਦੇ, ਸਾਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ। ਬਾਹਰ ਆਉਣਾ ਨਹੀਂ ਮਾੜਾ, ਪਰ ਇਹਦਾ ਪੱਖ ਇੱਕ ਇਹ ਹੈ ਕਿ ਹਾਇਰ ਸਟੱਡੀ ਲਈ ਆਉਣਾ ਜਾਂ ਹੋਰ ਕੰਮਕਾਰ ਲਈ ਆਉਣਾ ਇੱਕ ਵੱਖਰੀ ਗੱਲ ਹੈ, ਪਰ ਦੇਸ਼ ਦੇ ਮੁਲਕ ਦੇ ਹਾਲਾਤਾਂ ਕਰਕੇ ਆਉਣਾ, ਜਿਹੜਾ ਕਿ ਲਗਾਤਾਰ ਪੰਜਾਬੀ ਆ ਰਿਹਾ। ਪਹਿਲਾਂ 80-90 ਦੇ ਦਹਾਕੇ 'ਚ ਆਪਾਂ ਦੇਖਿਆ ਨਾ ਕਿ ਕਾਨੂੰਨ ਨੇ, ਸਿਸਟਮ ਨੇ ਮਜਬੂਰ ਕੀਤਾ ਉਹਨਾਂ ਨੂੰ ਉੱਥੋਂ ਨਿਕਲਣ ਦੇ ਲਈ, ਪਰ ਹੁਣ ਵੀ ਜਿਹੜੀ ਵੱਡੀ ਗਿਣਤੀ ਉਹ ਇਸੇ ਕਰਕੇ ਕਿ ਚਲੋ ਘੱਟੋ ਘੱਟ ਬਾਹਰ ਕਰਕੇ ਤਾਂ ਖਾਣੀ ਹੈ, ਪਰ ਬਾਹਰ ਬਚਤਾ ਜਾਵਾਂਗੇ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਕੋਈ ਇੱਕੋ ਦਿਨ ਦੇ ਵਿੱਚ ਹੀ ਚੁੱਕ ਲਿਆ ਕਹਿੰਦੇ 941 ਕਰੋੜ ਰੁਪਏ ਦਾ ਕਰਜ਼ਾ ਜੀ। ਆਪਾਂ ਮੇਰਾ ਖਿਆਲ 3 ਦਿਨ ਪਹਿਲਾਂ ਕਰਜ਼ਿਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਪੰਜਾਬ 'ਚ ਬਿਜਲੀ ਸਬਸਿਡੀ 20,000 ਕਰੋੜ ਨੂੰ ਟੱਪ ਗਈ ਆ। ਜੀ ਹੈ ਨਾ। ਪੰਜਾਬ ਦੇ ਵਿੱਚ ਮੁਫਤ ਬੱਸ ਵਾਲੀ ਸਹੂਲਤ ਕਰਕੇ 550 ਕਰੋੜ ਦੇ ਕਰੀਬ ਦਾ ਬੋਝ ਨਵਾਂ ਪਿਆ ਹੋਇਆ ਤੇ ਅਜੇ ਇਹ 1000 ਰੁਪਏ ਵਾਲੇ ਹਿਸਾਬ ਨਾਲ ਪੈਣਾ। ਪਰ ਪਿਛਲੀਆਂ ਸਰਕਾਰਾਂ ਮਤਲਬ ਕਿ 3,3200 ਹਰ ਮਹੀਨੇ 3200 ਕਰੋੜ ਦਾ ਕਰਜ਼ਾ ਲੈਂਦੀਆਂ ਸੀ, 3000 ਕਰੋੜ ਦਾ ਕਰਜ਼ਾ ਹਰ ਮਹੀਨੇ ਲੈ ਲੈਂਦੀਆਂ ਸੀ ਤੇ ਮੌਜੂਦਾ ਸਰਕਾਰ ਦਾ ਸਾਡੇ ਕੋਲ ਅੰਦਾਜ਼ਾ ਲੱਗ ਰਿਹਾ ਸੀ ਕਿ 3500 ਕਰੋੜ ਦਾ ਕਰਜ਼ਾ ਹਰ ਮਹੀਨੇ ਚੁੱਕ ਰਹੀਆਂ ਨੇ। ਪਰ ਜਦੋਂ ਮੈਂ ਉਹ 1.5 ਸਾਲ ਦੀ ਰਿਪੋਰਟ ਦੇਖੀ ਤਾਂ ਉਹ ਚ ਆਇਆ ਕਿ ਮਤਲਬ 70,000 ਕਰੋੜ ਤੋਂ ਉੱਪਰ ਦਾ ਕਰਜ਼ਾ ਚੁੱਕ ਚੁੱਕਿਆ, ਮਤਲਬ ਔਸਤ ਲਗਭਗ 4,000 ਕਰੋੜ ਦੀ ਹਰ ਮਹੀਨੇ ਦੀ ਬੈਠ ਰਹੀ ਸੀ। 4,000 ਕਰੋੜ ਰੁਪਈਆ ਹਰ ਮਹੀਨੇ ਪੰਜਾਬ ਸਰਕਾਰ ਕਰਜ਼ਾ ਚੁੱਕ ਰਹੀ ਹੈ, ਔਰ ਉਹ ਸਰਕਾਰ ਚੁੱਕ ਰਹੀ ਜਿਹੜੀ ਕਹਿੰਦੀ ਸੀ ਮਾਲੀਆ ਭਰਿਆ ਪਿਆ ਜੀ, ਸਾਡੇ ਆਉਂਦੇ ਹੀ ਰੇਤੇ ਵਾਲੇ ਪੈਸੇ ਨਾ ਦੇਖਿਓ, ਸ਼ਰਾਬ ਵਾਲੇ ਪੈਸੇ ਨਾ ਦੇਖਿਓ, ਇੰਨਾ ਪੰਜਾਬ ਦਾ ਖਜ਼ਾਨਾ ਭਰ ਜਾਣਾ। ਤੇ ਉਹ ਸਰਕਾਰ ਹਰ ਮਹੀਨੇ 4,000 ਕਰੋੜ ਤੋਂ ਵੱਧ ਦਾ ਕਰਜ਼ਾ ਚੁੱਕੇ। ਜੀ 1.5 ਸਾਲ ਚ 70,000 ਕਰੋੜ ਤੋਂ ਵੱਧ ਦਾ ਕਰਜ਼ਾ ਚੁੱਕ ਜਵੇ ਤੇ ਆਪਾਂ ਮਤਲਬ ਇਸ ਗੱਲ ਲਈ ਸੀ ਕਿ ਠੀਕ ਹੈ ਅਸੀਂ 3500 ਸੋਚਦੇ ਸੀ, ਚਲੋ 4,000 ਹੋ ਗਿਆ। ਪਰ ਤੁਸੀਂ ਹੈਰਾਨ ਹੋਵੋਗੇ ਕਿ ਨਵੰਬਰ ਮਹੀਨੇ ਦੇ ਵਿੱਚ ਹੀ ਮਤਲਬ ਇਸ ਦੌਰਾਨ ਹੀ ਇਹਨਾਂ ਨੇ 4,450 ਕਰੋੜ ਦਾ ਕਰਜ਼ਾ ਚੱਕ ਲਿਆ। ਇੱਥੋਂ ਅੰਦਾਜ਼ਾ ਲਾ ਲਓ, ਮਤਲਬ ਕੱਲੇ ਨਵੰਬਰ ਮਹੀਨੇ ਦੇ ਵਿੱਚ ਹੀ 4,450 ਕਰੋੜ। ਮਤਲਬ ਹੁਣ ਤੁਸੀਂ 3500 ਤੋਂ 4,000 ਤੇ ਆਏ ਤੇ 4,000 ਤੋਂ ਤੁਸੀਂ 4,500 ਕਰੋੜ ਤੇ ਆ ਗਏ ਹਰ ਮਹੀਨੇ। ਆ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਨਿਤ ਦਿਨ ਇਸ ਹਾਲਤ ਦੇ ਵਿੱਚ ਕਿ ਇੱਕ ਦਿਨ 'ਚ ਅਸੀਂ 941 ਕਰੋੜ ਦਾ ਕਰਜ਼ਾ ਚੁੱਕਿਆ ਜੀ। ਤਾਜ਼ੀ RBI ਇਹਦੇ ਹਵਾਲੇ ਨਾਲ ਇਹ ਰਿਪੋਰਟ ਆ ਕਿ ਇੱਕ ਦਿਨ ਦੇ ਅੰਦਰ 941 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ। ਤੇ ਇਹ RBI ਦੇ ਹਵਾਲੇ ਨਾਲ ਖਬਰ ਆਈ ਹੈ ਕਿ ਜੀ ਇੱਕ ਦਿਨ ਦੇ ਵਿੱਚ ਪੰਜਾਬ ਸਰਕਾਰ ਨੇ ਉਹ ਇੱਕ ਜਿਹੜਾ ਮਤਲਬ ਕਿ ਉਹ ਕੀ ਕਹਿੰਦੇ ਹੁੰਦੇ ਨੇ, ਜੇ ਤੁਸੀਂ ਲੋਨ ਲੈਣਾ ਤਾਂ ਲੋਨ ਦੇ ਬਦਲੇ ਤੁਹਾਨੂੰ ਚਿੱਠੀ ਦੇਣੀ ਪੈਂਦੀ, ਗਰੰਟੀ ਚਿੱਠੀ ਦੇਣੀ ਪੈਂਦੀ ਹੈ ਨਾ, ਉਹ ਗਰੰਟੀ ਚਿੱਠੀ ਦੇ ਬਦਲੇ ਇਹਨਾਂ ਨੇ ਲੋਨ ਚੱਕਿਆ ਜੀ ਹੁਣੇ ਇੱਕ ਦਿਨ ਦਾ। ਇਹ ਇੱਥੋਂ ਦਾ ਲਾ ਲਓ ਕਿ ਤਾਜ਼ੀ ਜਾਣਕਾਰੀ ਹੈ ਕਿ ਸੂਬਾ ਸਰਕਾਰ ਨੇ ਲੰਘੇ ਦਿਨ 941 ਕਰੋੜ ਰੁਪਏ ਦਾ ਕਰਜ਼ਾ ਇੱਕ ਦਿਨ ਦੇ ਵਿੱਚ ਹੀ ਚੁੱਕ ਲਿਆ ਤੇ ਅਸੀਂ ਨਵੰਬਰ ਮਹੀਨੇ 'ਚ ਪਹਿਲਾਂ ਹੀ 4,500 ਕਰੋੜ ਦੇ ਲਗਭਗ ਕਰਜ਼ਾ ਚੁੱਕ ਚੁੱਕੇ ਹਾਂ। 4,450 ਕਰੋੜ ਦਾ ਕਰਜ਼ਾ ਇੱਕ ਮਹੀਨੇ 'ਚ, ਤੇ ਹਰ ਮਹੀਨੇ ਜੇਕਰ ਇਹ ਦਰ ਵੱਧਦੀ ਜਾਣੀ ਆ। ਤੇ ਹੁਣ ਦਾਅਵੇ ਤਾਂ ਆਪਾਂ 2 ਦਿਨਾਂ ਤੋਂ ਗੱਲ ਕਰ ਰਹੇ ਸੀ ਕਿ ਆਹ ਚੋਣਾਂ ਦੇ ਵਿੱਚ ਕਹਿੰਦੇ ਜੀ ਪੰਜਾਬ ਦਾ 500 ਕਰੋੜ ਉਡਾਤਾ, ਤੇ ਹੁਣ ਕੁਝ ਧਿਰਾਂ ਕੁਝ ਮੀਡੀਆ ਰਿਪੋਰਟਾਂ ਕਹਿੰਦੀਆਂ ਨਹੀਂ ਜੀ ਇਹ ਤਾਂ 1,000 ਕਰੋੜ ਨੂੰ ਜਾ ਚੁੱਕਿਆ ਖਰਚਾ ਜੀ। ਖਰਚਾ ਜਿਹੜਾ ਚੋਣਾਂ ਦੇ ਵਿੱਚ ਹੈ ਪੰਜਾਬ ਦੇ ਹਿੱਸੇ ਦਾ।
ਸੋ ਇਸ ਲਈ ਇਹ ਅਹਿਮ ਹੈ ਕਿ ਚੋਣ ਲੜਨ ਪਾਰਟੀ ਨੇ ਜਾਣਾ ਹੁੰਦਾ ਕਿ ਸਰਕਾਰਾਂ ਨੇ ਜਾਣਾ ਹੁੰਦਾ। ਹਾਂਜੀ, ਬਿਲਕੁਲ। ਤੇ ਇਹ ਕਰਜ਼ਾ ਪੰਜਾਬ ਲਈ ਚੁੱਕਿਆ ਜਾ ਰਿਹਾ ਕਿ ਚੋਣ ਪ੍ਰਚਾਰ ਲਈ ਚੁੱਕਿਆ ਜਾ ਰਿਹਾ। ਜੇ ਇਸ਼ਤਿਹਾਰਬਾਜ਼ੀ ਲਈ ਉਹ ਖਰਚ ਕੇ ਤੁਸੀਂ ਸੋਚਦੇ ਹੋ ਕਿ ਹਾਂ ਪੰਜਾਬ ਦਾ ਭਲਾ ਹੋ ਜਾਊਗਾ ਤੇ ਉਹ ਵੀ ਬਾਹਰਲੇ ਸੂਬਿਆਂ 'ਚ ਇਸ਼ਤਿਹਾਰ ਲਾ ਕੇ ਭਲਾ ਹੋ ਜਾਊਗਾ ਜੀ, ਫਿਰ ਅਫਸੋਸ ਅਜਿਹਾ ਬਦਲਾਅ ਪੰਜਾਬ ਨੂੰ ਨਹੀਂ ਚਾਹੀਦਾ ਸੀ। ਇਹ ਬਹੁਤ ਫਿਕਰਮੰਦੀ ਵਾਲੀ ਖਬਰ ਹੈ ਪ੍ਰਵੀਨ ਜੀ। ਜੀ। ਤੇ ਆਪਾਂ ਗੱਲ ਕਰੀਏ ਸ਼ਰਮਾ ਜੀ, ਇੰਡੀਆ ਗੱਠਜੋੜ ਦੀ ਜਿਵੇਂ ਚੋਣਾਂ ਦੇ ਵਿੱਚ ਨਤੀਜੇ ਦਾ ਆਪਾਂ ਵੇਖਿਆ, ਕੱਲ ਵੀ ਆਪਾਂ ਚਰਚਾ ਕਰ ਰਹੇ ਸੀ, ਤੁਸੀਂ ਪੰਜਾਬ ਦੇ ਹਵਾਲੇ ਦੇ ਨਾਲ ਵੀ ਗੱਲਬਾਤ ਕੀਤੀ ਸੀ ਆਪਾਂ। ਇੰਡੀਆ ਗੱਠਜੋੜ ਦੀਆਂ ਕਹਿੰਦੇ ਗੱਠਾਂ ਹੁਣ ਖੁੱਲਣ ਲੱਗੀਆਂ, ਮੀਟਿੰਗ ਮੁਲਤਵੀ ਹੋ ਗਈ, ਝਟਕਾ ਲੱਗ ਗਿਆ ਇੰਡੀਆ ਗੱਠਜੋੜ ਦੇ ਵਿੱਚ, ਖਾਸ ਕਰਕੇ ਕਾਂਗਰਸ ਨੂੰ। ਪ੍ਰਵੀਨ ਜੀ, ਜਿਸ ਦੇ ਨਤੀਜੇ ਆਏ ਸੀ ਆਪਾਂ ਉਸੇ ਦਿਨ ਇਹ ਗੱਲ ਕਰ ਰਹੇ ਸੀ ਕਿ 6 ਤਰੀਕ ਨੂੰ ਬੈਠਕ ਹੈ ਇਹਨਾਂ ਦੀ। ਹਾਂਜੀ, ਹਾਂਜੀ। 6 ਤਰੀਕ ਨੂੰ ਇੰਡੀਆ ਗੱਠਜੋੜ ਦੀ ਬੈਠਕ ਖੜਗੇ ਹੋਰਾਂ ਨੇ ਆਪਣੇ ਘਰੇ ਸੱਦੀ ਸੀ ਤੇ ਉਸ ਬੈਠਕ 'ਚ ਸਭ ਤੋਂ ਪਹਿਲਾਂ ਆਉਣੋਂ ਇਨਕਾਰ ਕੀਤਾ ਮਮਤਾ ਬੈਨਰਜੀ ਨੇ ਕਿ ਮੇਰੇ ਕੋਲ ਤਾਂ ਟਾਈਮ ਨਹੀਂ ਜੀ, ਮੈਂ ਨਹੀਂ ਆ ਸਕਦੀ ਜੀ। ਮਮਤਾ ਤੋਂ ਬਾਅਦ ਨਾਂ ਜੁੜਿਆ ਅਖਿਲੇਸ਼ ਦਾ। ਅਖਿਲੇਸ਼ ਨੇ ਵੀ ਆਪਣੀ ਨਾਂ ਭੇਜਤੀ ਕਿ ਮੇਰੇ ਕੋਲ ਟਾਈਮ ਨਹੀਂ ਜੀ, ਮੈਂ ਨਹੀਂ ਆ ਸਕਦਾ। ਠੀਕ ਹੈ। ਫਿਰ ਉਸ ਤੋਂ ਬਾਅਦ ਨਤੀਸ਼ ਦਾ ਨਾਮ ਆ ਗਿਆ ਤੇ ਨਤੀਸ਼ ਵੀ ਨਹੀਂ ਆ ਰਹੇ। ਫਿਰ ਉਹਦੇ ਵਿੱਚ ਮਤਲਬ ਕਿ ਇੱਕ ਨਾਮ ਹੋਰ ਜੁੜ ਗਿਆ, ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਦਾ। ਉਹਨਾਂ ਦਾ ਵੀ ਸੁਨੇਹਾ ਪਹੁੰਚ ਗਿਆ, ਰੁੱਕਾ ਪਹੁੰਚ ਗਿਆ ਕਿ ਨਾ ਜੀ। ਫਿਰ ਇਹਦੇ ਵਿੱਚ ਆ ਗਿਆ ਕਿ ਸ਼ਰਦ ਪਵਾਰ ਵੀ ਨਾਰਾਜ਼ ਨੇ, ਉਹ ਚੁੱਪ ਨੇ, ਉਹ ਸਹਿਮਤੀ ਨਹੀਂ ਆ ਜਾਂ ਸਹਿਮਤੀ ਦੱਸਾਂ ਲੈ ਕੇ ਆਉਣਾ ਕਿ ਨਹੀਂ ਆਉਣਾ। ਸੋ ਇਹ ਸਾਰੀਆਂ ਜਦੋਂ ਕਾਰਵਾਈਆਂ ਇਕੱਠੀਆਂ ਹੋਈਆਂ ਤੇ ਕੁੱਲ ਮਿਲਾ ਕੇ ਜੀ ਬੈਠਕ ਮੁਲਤਵੀ ਕਰਨੀ ਪਈ। ਹੁਣ ਇੱਕ ਪਾਸੇ ਤਾਂ ਰਿਪੋਰਟ ਹੈ ਕਿ ਜੀ ਪਹਿਲਾਂ ਬਾਕੀ ਜਿਹੜੀਆਂ ਕਮੇਟੀਆਂ ਬਣਾਈਆਂ ਉਹ ਬੈਠਕਾਂ ਕਰਨਗੀਆਂ, ਫਿਰ ਬੈਠਕ ਹੋਊਗੀ। ਦੂਏ ਪਾਸੇ ਪਤਾ ਇਹ ਲੱਗ ਰਿਹਾ ਕਿ ਮਮਤਾ, ਅਖਿਲੇਸ਼, ਨਤੀਸ਼ ਹੋਣੀ ਇਸ ਗੱਲੋਂ ਨਾਰਾਜ਼ ਨੇ ਕਿ ਘੱਟੋ ਘੱਟ ਗੱਠਜੋੜ ਦੇ ਵਿੱਚ ਮੀਟਿੰਗ ਰੱਖਣ ਤੋਂ ਪਹਿਲਾਂ ਸਾਰਿਆਂ ਦੀ ਸਹਿਮਤੀ ਤਾਂ ਲਓ। ਤੁਸੀਂ ਤਰੀਕ ਐਲਾਨਤੀ, ਕਹਿੰਦੇ ਜੀ ਖੜਗੇ ਨੇ ਆਪਣੀ ਮਰਜ਼ੀ ਨਾਲ ਤਰੀਕ ਐਲਾਨਤੀ। ਇਹ ਇਸ ਲਈ ਜੀ ਕਹਿੰਦੇ ਕਿ ਅਸੀਂ ਨਾਰਾਜ਼ ਹਾਂ, ਅਸੀਂ ਨਹੀਂ ਏਦਾਂ ਆਉਂਦੇ, ਪਹਿਲਾਂ ਸਾਰਿਆਂ ਦਾ ਸਮਾਂ ਪੁੱਛੋ, ਸਾਰਿਆਂ ਦੀ ਬੇਲ ਪੁੱਛੋ, ਫਿਰ ਮੀਟਿੰਗ ਤੈਅ ਕਰੋ। ਠੀਕ ਹੈ। ਉਧਰ ਲਾਲੂ ਹੋਣੀ ਕਹਿੰਦੇ ਨਹੀਂ ਜੀ ਅਗਲੀ ਮੀਟਿੰਗ ਸਾਡੀ ਹੁਣ 17 ਤਰੀਕ ਨੂੰ ਹੋਊਗੀ ਜੀ, ਅਸੀਂ 17 ਨੂੰ ਸਾਰੇ ਦੁਬਾਰਾ ਮਿਲਾਂਗੇ, ਅਸੀਂ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਤਿਆਰੀ ਕਰਨੀ ਆ। ਲਾਲੂ ਅੱਜ ਕੱਲ ਕਾਂਗਰਸ ਦੇ ਨੇੜੇ ਵੀ ਮੰਨੇ ਜਾਂਦੇ ਨੇ। ਪਰ ਇਹ ਸਾਰੀ ਘਟਨਾਕ੍ਰਮ ਉਸੇ ਗੱਲ ਵੱਲ ਇਸ਼ਾਰਾ ਕਰਦਾ ਜਿਹਦੀ ਗੱਲ ਆਪਾਂ ਕਰ ਰਹੇ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੀ ਸਥਿਤੀ ਇੰਡੀਆ ਗੱਠਜੋੜ ਚੋਂ ਨਹੀਂ ਰਹਿਣੀ ਜੋ ਉਹਨੂੰ ਲੱਗਦਾ ਸੀ ਜੀ। ਜਾਂ ਇੰਡੀਆ ਗੱਠਜੋੜ ਦੇ ਵਿੱਚੋਂ ਕੁਝ ਦਲ ਹੁਣ NDA ਵੱਲ ਵੀ ਜਾ ਸਕਦੇ ਨੇ, ਮੋਦੀ ਦੀ ਝੋਲੀ 'ਚ ਵੀ ਪੈ ਸਕਦੇ ਨੇ। ਕੁਝ ਦਲ ਸਿਰਫ ਬਾਹਰ ਆ ਸਕਦੇ ਨੇ, ਕਦੀ ਵੀ ਨਹੀਂ ਜਾਣਾ, ਕਿਉਂਕਿ ਇਹ ਵੀ ਦੇਖਣਾ ਹੁੰਦਾ ਕਿ ਨਾਲ ਲਿਜਾ ਕੇ ਫਾਇਦਾ ਕਿ ਇਕੱਲੇ ਛੱਡ ਕੇ ਫਾਇਦਾ। ਜੀ ਜੀ, ਇਕੱਲੇ ਲੜਦੇ ਨੇ ਤਾਂ ਵੀ ਭਾਜਪਾ ਨੂੰ ਫਾਇਦਾ ਹੋ ਜਾਂਦਾ ਨਾ। ਸੋ ਇਸ ਲਈ ਇਹ ਸਥਿਤੀ ਦੇ ਵਿੱਚ ਵੀ ਹੈ ਕਿ ਇੰਡੀਆ ਗੱਠਜੋੜ ਦੇ ਕੁਝ ਦਲ ਕਾਂਗਰਸ ਦੇ ਉੱਤੇ ਹਾਵੀ ਹੋਣ ਲਈ ਆਪਣੀ ਨਾਰਾਜ਼ਗੀ ਪ੍ਰਗਟਾ ਰਹੇ ਨੇ ਕਿ ਰਹੀਏ ਇੰਡੀਆ ਗੱਠਜੋੜ 'ਚ, ਪਰ ਕਾਂਗਰਸ ਦੇ ਉੱਤੇ ਹਾਵੀ ਹੋਈ ਹੈ ਕਿਉਂਕਿ ਕਾਂਗਰਸ ਦੇ ਜਿਹੋ ਜਿਹੇ ਨਤੀਜੇ ਆਏ ਨੇ ਉਸ ਹਿਸਾਬ ਨਾਲ ਹੁਣ ਕਾਂਗਰਸ ਦੇ ਪੱਲੇ ਤਾਂ ਕੋਈ ਦਿਖਦਾ ਨਹੀਂ ਅਜੇ। ਤੇ ਉਹ ਨਤੀਜਿਆਂ ਦੇ ਹਵਾਲੇ ਨਾਲ ਤਾਂ ਹੁਣ ਉਹ ਦਾਅਵਾ ਨਹੀਂ ਕਰ ਸਕਦੀ ਕਿ ਮੈਨੂੰ ਵੱਧ ਸੀਟਾਂ ਦਿਓ, ਮੇਰੀ ਮਰਜ਼ੀ ਨਾਲ ਸੀਟਾਂ ਦਿਓ ਜਾਂ ਮੈਂ ਸੀਟਾਂ ਵੰਡੂ। ਤੋ ਇਸ ਲਈ ਇਹ ਇਨਕਾਰ ਕਰਨਾ ਬੈਠਕ 'ਚ ਆਉਣ ਤੋਂ ਜਾਂ ਆਪਣੀ ਮਰਜ਼ੀ ਦੀ ਤਰੀਕ ਰਖਾਉਣਾ, ਮਤਲਬ ਮਾਹੌਲ ਬਣਾਉਣਾ ਹੁੰਦਾ ਕਿ ਸਾਡੀ ਪਕੜ, ਸਾਡਾ ਦਬਦਬਾ। ਪਰ ਮੈਂ ਇਸ ਨੂੰ ਇੱਕ ਚੰਗੇ ਅਸਾਰ ਵਜੋਂ ਇਸ ਲਈ ਦੇਖਦਾ ਪ੍ਰਵੀਨ ਜੀ ਕਿ ਜਿਹਨੇ ਨਾਰਾਜ਼ਗੀ ਪ੍ਰਗਟਾਈ ਆ, ਮਮਤਾ ਹੈ, ਅਖਿਲੇਸ਼ ਹੈ, ਨਤੀਸ਼ ਹੈ ਨਾ, ਸ਼ਰਦ ਪਵਾਰ ਹੈ ਜਾਂ ਤਾਮਿਲਨਾਡੂ ਵਾਲਾ MK ਸਟਾਲਿਨ ਹੈ, ਇਹ ਸਾਰੀਆਂ ਖੇਤਰੀ ਪਾਰਟੀਆਂ। ਤੇ ਜੇ ਖੇਤਰੀ ਪਾਰਟੀਆਂ ਦਾ ਦਬਦਬਾ ਇੰਨਾ ਕੁ ਬਣ ਜਾਵੇ ਰਾਸ਼ਟਰੀ ਪਾਰਟੀਆਂ ਤੇ, ਚਾਹੇ ਕਾਂਗਰਸ ਹੋਵੇ ਤੇ ਚਾਹੇ ਭਾਜਪਾ ਹੋਵੇ, ਸੂਬਿਆਂ ਦਾ ਕੁਝ ਭਲਾ ਹੋ ਸਕਦਾ, ਸੂਬਿਆਂ ਦੇ ਕੁਝ ਅਧਿਕਾਰਾਂ ਦੀ ਰਾਖੀ ਹੋ ਸਕਦੀ ਹੈ। ਜੀ। ਸੋ ਇਸ ਲਈ ਖੇਤਰੀ ਪਾਰਟੀਆਂ ਨੂੰ, ਮੈਨੂੰ ਇਹ ਲੱਗਦਾ ਕਿ ਰਾਜਨੀਤੀ ਦੇ ਵਿੱਚ ਕੇਂਦਰੀ ਪਾਰਟੀਆਂ ਨੂੰ ਕੰਟਰੋਲ ਰੱਖਣ ਦੇ ਲਈ ਖੇਤਰੀ ਪਾਰਟੀਆਂ ਨੂੰ ਖੁਦ ਇਕੱਠਿਆਂ ਹੋਣਾ ਬਹੁਤ ਜ਼ਰੂਰੀ। ਜੀ। ਬਾਅਦ ਚੋਂ ਤੁਸੀਂ ਗੱਠਜੋੜ 'ਚ ਕਿਸੇ ਨਾਲ ਜਾਣਾ ਜਾਓ, ਸਾਡਾ ਇੱਕ ਆਪਣਾ ਦਬਦਬਾ ਹੋਣਾ ਚਾਹੀਦਾ ਕਿ ਸੂਬਿਆਂ ਦੇ ਹੱਕਾਂ ਨੂੰ ਲੈ ਕੇ ਅਸੀਂ ਇਕੱਠੇ ਹਾਂ। ਤੇ ਇਹ ਇੱਕ ਸ਼ੁਭ ਸੰਕੇਤ ਜ਼ਰੂਰ ਦਿਖਦਾ, ਪਰ ਹਾਂ ਇਹਨਾਂ ਦਾ ਮਕਸਦ ਸੂਬਿਆਂ ਦਾ ਨਹੀਂ ਹੈ ਜਿਨ੍ਹਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ। ਇਹਨਾਂ ਦਾ ਮਕਸਦ ਸਿਰਫ ਲੋਕ ਸਭਾ ਚੋਣਾਂ ਦੇ ਦੌਰਾਨ ਜੇਕਰ ਗੱਠਜੋੜ 'ਚ ਰਹਿੰਦੇ ਆ ਤਾਂ ਵੱਧ ਸੀਟਾਂ ਲੈਣ ਦਾ ਹੀ ਹੈ। ਕਾਂਗਰਸ ਦੀ ਬਜਾਏ ਅਸੀਂ ਵੱਧ ਸੀਟਾਂ ਲੈ ਜਾਈਏ, ਕਾਂਗਰਸ ਸਾਡੇ ਦਬਾਅ ਹੇਠ ਰਹੇ, ਜਾਂ ਇਹਨਾਂ 'ਚੋਂ ਕੁਝ ਦਲ ਬਾਹਰ ਜਾਣ ਦੇ ਲਈ ਵੀ ਦਬਾਅ ਬਣਾ ਰਹੇ ਨੇ ਕਿ ਜੇ ਸਾਨੂੰ ਵੱਧ ਦਾਣੇ ਨਾ ਦਿੱਤੇ, ਵੱਧ ਸੀਟਾਂ ਨਾ ਦਿੱਤੀਆਂ, ਫਿਰ ਅਸੀਂ ਦੇਖ ਲਓ ਇਕੱਲੇ ਵੀ ਲੜ ਲਾਂਗੇ, ਅਸੀਂ ਇੰਡੀਆ ਗੱਠਜੋੜ 'ਚੋਂ ਨਿਕਲ ਕੇ NDA 'ਚ ਵੀ ਚੱਲ ਜਾਂਗੇ। ਸੋ ਇਸ ਗੱਲ ਤੇ ਮੋਦੀ ਦੀ ਵੀ ਅੱਖ ਹੈਗੀ ਆ। ਤੇ ਕੁੱਲ ਮਿਲਾ ਕੇ ਜੀ
ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇੰਡੀਆ ਗੱਠਜੋੜ ਦੀਆਂ ਇੱਕ ਤਰ੍ਹਾਂ ਨਾਲ ਗੱਠਾਂ ਖੁੱਲਣ ਲੱਗੀਆਂ ਨੇ ਤੇ ਕਾਂਗਰਸ ਹੁਣ ਇਹ 'ਚ ਭਿੱਜੀ ਬਿੱਲੀ ਬਣ ਕੇ ਬੈਠੂਗੀ। ਜਿਹੜੀ 6 ਨੂੰ ਬੈਠਣਾ ਸੀ ਉਹਨੂੰ 17 ਨੂੰ ਬਹਿ ਜੂਗੀ। ਹੋ ਸਕਦਾ ਥੋੜੇ ਬਹੁਤ ਉਦਣ ਤੱਕ ਬਾਲ ਸੁੱਕ ਜਾਣ। ਕਾਂਗਰਸ ਬਾਰੇ ਕਿਹਾ ਜਾਂਦਾ ਵੀ ਕਾਂਗਰਸ ਦੇ ਬੇੜੀਆਂ ਦੇ ਵਿੱਚ ਵੱਟੇ ਪਾਉਣ ਵਾਲਿਆਂ ਦੇ ਵਿੱਚ ਕਾਂਗਰਸੀ ਆਪ ਹੀ ਮੂਹਰੇ ਹੁੰਦੇ ਆ, ਹੋਰ ਦੂਜੀਆਂ ਪਾਰਟੀਆਂ ਦਾ ਉਹਦਾ ਘੱਟ ਨੁਕਸਾਨ ਕਰਦੀਆਂ। ਰੌਲਾ ਸ਼ਰਮਾ ਜੀ ਇਹ ਹੈ ਕਿ ਜਦੋਂ ਤੁਹਾਡੇ ਕੋਲੇ ਪੋਲੀਟੀਕਲ ਤੌਰ ਦੇ ਉੱਤੇ ਤੁਹਾਡੇ ਕੋਲੇ ਉਹ ਸਮਰਥਨ, ਉਹਨੀਆਂ ਸੀਟਾਂ, ਉਹਨਾਂ ਏਰੀਆ ਨਹੀਂ ਰਹਿੰਦਾ ਤਾਂ ਤੁਹਾਡੇ 'ਚ ਬਾਰਗੇਨਿੰਗ ਪਾਵਰ ਘੱਟ ਜਾਂਦੀ ਹੈ। ਜਦੋਂ ਬਾਰਗੇਨਿੰਗ ਪਾਵਰ ਘੱਟ ਜਾਂਦੀ ਹੈ ਨਾ, ਫਿਰ ਤੁਹਾਨੂੰ ਕੋਈ ਸ਼ਰਤਾਂ ਮੰਨਣੀਆਂ ਪੈਂਦੀਆਂ, ਕਿਉਂਕਿ ਗੱਲ ਤਾਂ ਸਾਰੀ ਬਾਰਗੇਨਿੰਗ ਪਾਵਰ ਦੀ ਹੈ ਨਾ। ਜਦੋਂ ਬੰਦੇ ਦੇ ਦਮਖਮ ਹੈ, ਜਦੋਂ ਏਰੀਆ ਵੱਡਾ ਹੋ ਜਾਂਦਾ, ਵਾਈਡ ਲੋਕ ਸਭਾ, ਰਾਜ ਸਭਾ ਦੇ ਵਿੱਚ ਹੁਣ ਆ ਚੋਣਾਂ ਦਾ ਇੰਪੈਕਟ ਆਉਂਦੇ ਸਮੇਂ 'ਚ ਰਾਜ ਸਭਾ 'ਚ ਤੇ ਦੇਖਣ ਨੂੰ ਮਿਲਣਾ ਹੀ ਹੈ ਨਾ ਆਪਾਂ ਨੂੰ। ਜਿਸ ਤਰੀਕੇ ਨਾਲ ਸੀਟਾਂ ਵਧੀਆਂ ਨੇ, ਸਰਕਾਰਾਂ ਬਣੀਆਂ ਨੇ, ਰਾਜ ਸਭਾ ਦੇ ਵਿੱਚ ਵੀ ਤਾਂ ਚੀਜ਼ਾਂ ਸਾਹਮਣਾ ਕਰਨਾ ਹੀ ਪਊਗਾ ਨਾ। ਸੋ ਜਦੋਂ ਕਾਂਗਰਸ ਦੇ ਵਿੱਚ ਬਾਰਗੇਨਿੰਗ ਪਾਵਰ ਹੀ ਨਹੀਂ ਰਹੂਗੀ, ਫਿਰ ਤਾਂ ਦੂਜੇ ਦੇ ਸੱਦਿਆਂ ਤੇ ਜਾਣਾ ਪਊਗਾ, ਦੂਜੀਆਂ ਦੇ ਮੀਟਿੰਗਾਂ ਏਜੰਡਿਆਂ ਤੇ ਹਾਮੀ ਭਰਨੀ ਪਊਗੀ। ਔਰ ਜਿਵੇਂ ਤੁਸੀਂ ਲਾਲੂ ਦਾ ਜ਼ਿਕਰ ਕੀਤਾ ਨਾ, ਅਸਲ ਦੇ ਵਿੱਚ ਬਿਹਾਰ ਦੇ ਵਿੱਚ ਜਦੋਂ ਨਿਤਿਸ਼ ਕੁਮਾਰ ਭਾਜਪਾ ਨਾਲ ਤੋੜ ਵਿਛੋੜਾ, ਏਕਨਾਥ ਸ਼ਿੰਦੇ ਵਾਲਾ ਐਪੀਸੋਡ ਦੇਖਿਆ ਸੀ ਆਪਾਂ ਮਹਾਰਾਸ਼ਟਰ ਦੇ ਵਿੱਚ, ਉਦੋਂ ਤੋਂ ਇਹ ਸਾਰੇ ਬਿਸਾਤ ਬੁਣੀ ਸੀ ਲਾਲੂ ਪ੍ਰਸਾਦ ਯਾਦਵ ਨੇ। ਤਾਂ ਕਰਕੇ ਤਾਂ ਬਿਹਾਰ ਦੇ ਵਿੱਚ ਦੁਬਾਰਾ ਕਾਂਗਰਸ ਸੱਤਾ ਦੇ ਵਿੱਚ ਆਈ, ਗੱਠਜੋੜ ਦੇ ਰੂਪ ਦੇ ਵਿੱਚ ਆਪਾਂ ਕਹਿੰਦੇ ਆ। ਇੰਟਰਸਟ ਸਾਰਿਆਂ ਦੇ ਨੇ PM ਬਣਨ ਦੇ, ਨਿਤਿਸ਼ ਦੇ ਆਪਣੇ ਨੇ, ਤੁਹਾਨੂੰ ਪਤਾ ਉਹ ਮੌਸਮ ਵਿਗਿਆਨੀ ਹੈ ਬਹੁਤ ਤਕੜਾ, ਤੇ ਕਾਂਗਰਸ ਦੇ ਵਿੱਚ ਇਹਨਾਂ ਦਮਖਮ ਹੈ ਨਹੀਂ। ਹਾਲਾਂਕਿ ਚਲੋ ਅਧੀਰ ਰੰਜਨ ਚੌਧਰੀ ਵਰਗੇ, ਮਲਕ ਅਰਜਨ ਖੜਗੇ ਵਰਗੇ ਵਿਚਾਰੇ ਜ਼ੋਰ ਤਾਂ ਲਾ ਰਹੇ ਨੇ ਆਪਣੇ ਪੱਧਰ ਤੇ, ਪਰ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਵੱਖ-ਵੱਖ ਹਵਾਲਿਆਂ ਦੇ ਨਾਲ, ਹਜੇ ਕਿਸੇ ਦੇ ਏਜੰਡੇ ਦੇ ਤਹਿਤ ਹਾਮੀ ਭਰ ਕੇ ਮੀਟਿੰਗ ਦੇ ਵਿੱਚ ਬਹਿਣਾ ਕਾਂਗਰਸੀਆਂ ਲਈ ਥੋੜਾ ਔਖਾ, ਪਰ ਕਰਨਾ ਪੈਣਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਤੇ ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।